ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸ਼ੋਅ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਪਿਛਲੇ ਕੁਝ ਦਿਨਾਂ ਤੋਂ ਇੰਗਲੈਂਡ, ਯੂਕੇ, ਬ੍ਰਿਟੇਨ, ਆਪਾਂ ਵੱਖ-ਵੱਖ ਨਾਵਾਂ ਦੇ ਨਾਲ ਇਸ ਖਿੱਤੇ ਨੂੰ ਜਾਣਦੇ ਹਾਂ ਤੇ ਉੱਥੇ ਜਿਹੜੀਆਂ ਘਟਨਾਵਾਂ ਨੇ ਕੁਝ ਇਸ ਤਰੀਕੇ ਦੀਆਂ ਸਾਹਮਣੇ ਆ ਰਹੀਆਂ ਜਿਹਦੇ ਨਾਲ ਕਿ ਜਿਹੜੇ ਉਸ ਮੁਲਕ ਦੇ ਵਿੱਚ ਵਸਦੇ ਸਿੱਖ ਨੇ ਉਹ ਵੀ ਫਿਕਰਮੰਦ ਨੇ ਤੇ ਨਾਲ ਹੀ ਦੁਨੀਆ ਭਰ ਦੇ ਜਿਹੜੇ ਸਿੱਖ ਆ ਉਹਨਾਂ ਦੇ ਵਿੱਚ ਵੀ ਜਿਹੜੀ ਫਿਕਰਮੰਦੀ ਆ ਉਹ ਪਾਈ ਜਾ ਰਹੀ ਆ। ਦਰਅਸਲ ਮਾਮਲਾ ਆ ਕਿ ਦਸੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ 18 ਸਾਲ ਦਾ ਇੱਕ ਨੌਜਵਾਨ ਸੀ ਜਿਸ ਦਾ ਨਾਂ ਸੀ ਹੈਨਰੀ ਨੋਵਾਕ, ਜਿਹੜਾ ਕਿ ਗੋਰਾ ਸੀ ਤੇ ਉਸ ਦਾ ਕਤਲ ਹੋ ਗਿਆ ਸੀ ਤੇ ਉਹ ਕਤਲ ਕੀਤਾ ਗਿਆ ਸੀ ਸਿੱਖ ਨੌਜਵਾਨ ਵਿਕਰਮ ਡਿਗਵਾ ਦੇ ਵੱਲੋਂ। ਤਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਦੋਂ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜਾ ਇਹ ਨੌਜਵਾਨ ਆ ਉਹਦੇ ਵੱਲੋਂ ਜਿਹੜਾ ਇੱਕ ਤੇਜ਼ਧਾਰ ਹਥਿਆਰ ਸੀ ਉਹਦੇ ਨਾਲ ਇਹ ਹਮਲਾ ਕੀਤਾ ਗਿਆ ਸੀ। ਪਰ ਪਹਿਲਾਂ ਸ਼ੁਰੂਆਤੀ ਖਬਰਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਉਹ ਗੋਰਾ ਨੌਜਵਾਨ ਆ ਹੈਨਰੀ ਨੋਵਾਕ, ਉਸ ਦੇ ਵੱਲੋਂ ਜਿਹੜਾ ਸਿੱਖ ਨੌਜਵਾਨ ਆ ਉਹਦੇ ਤੇ ਰੇਸਿਸਟ ਅਟੈਕ ਕੀਤਾ ਗਿਆ ਸੀ। ਇਹ ਦਾਅਵਾ ਸਿੱਖ ਨੌਜਵਾਨ ਜਿਹੜਾ ਵਿਕਰਮ ਡਿਗਵਾ ਸੀ ਉਹਦੇ ਵੱਲੋਂ ਕੀਤਾ ਗਿਆ। ਪਰ ਕੇਸ ਚੱਲਿਆ ਤੇ ਹੁਣ ਜਦੋਂ ਕੇਸ ਦੀ ਜਾਂਚ ਮੁਕੰਮਲ ਹੋਈ ਆ ਤੇ ਸਾਹਮਣੇ ਆਇਆ ਕਿ ਜਿਹੜਾ ਵਿਕਰਮ ਆ ਉਸਨੇ ਇਹ ਝੂਠ ਰਚਿਆ ਸੀ ਕਿ ਜਿਹੜਾ ਹੈਨਰੀ ਆ ਉਸਨੇ ਵਿਕਰਮ ਦੇ ਨਾਲ ਕੋਈ ਜਿਹੜਾ ਰੇਸਿਸਟ ਉਹਦੇ ਤੇ ਅਟੈਕ ਕੀਤਾ ਸੀ। ਬਲਕਿ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਆਪਣਾ ਜਿਹੜਾ ਜੁਰਮ ਆ ਹੈਨਰੀ ਨੂੰ ਕਤਲ ਕਰਨ ਦਾ, ਉਸ ਨੂੰ ਲੁਕਾਉਣ ਦੇ ਲਈ ਵਿਕਰਮ ਨੇ ਜਿਹੜਾ ਆਪਣੀ ਸਿੱਖ ਪਛਾਣ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਤੇ ਇਹ ਜਿਹੜੀ ਗੱਲ ਬਣਾਈ ਕਿ ਮੈਨੂੰ ਜਿਹੜਾ ਰੇਸਿਸਟ ਮੇਰੇ ਤੇ ਅਟੈਕ ਕੀਤਾ ਤੇ ਮੈਂ ਆਪਣੇ ਬਚਾਅ ਦੇ ਵਿੱਚ ਜਿਹੜਾ ਆਪਣੇ ਡਿਫੈਂਸ ਦੇ ਵਿੱਚ ਉਸ ਹਥਿਆਰ ਨੂੰ ਵਰਤਿਆ। ਤੇ ਜਿੱਥੇ ਇਸ ਘਟਨਾ ਤੋਂ ਬਾਅਦ ਯੂਕੇ ਦੇ ਵਿੱਚ ਜਿਹੜਾ ਅਸੀਂ ਪਹਿਲਾਂ ਵੀ ਦੇਖ ਰਹੇ ਹਾਂ ਕਿ ਜਿਹੜੀ ਇੱਕ ਫਾਰ ਰਾਈਟ ਮੂਵਮੈਂਟ ਆ ਜਿਹੜੀ ਪੂਰੇ ਵੈਸਟਰਨ ਵਰਲਡ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ, ਜਿਹਦੇ ਨਿਸ਼ਾਨੇ ਤੇ ਸਿੱਖ ਵੀ ਵੱਡੇ ਪੱਧਰ ਤੇ ਆ ਰਹੇ ਨੇ ਤੇ ਉਹਨਾਂ ਨੂੰ ਇੱਕ ਮੌਕਾ ਮਿਲਿਆ ਹੈ ਕਿ ਜਿੱਥੇ ਉਹ ਵਿਕਰਮ ਦੇ ਇਸ ਐਕਟ ਦੇ ਲਈ ਜੋ ਉਸਨੇ ਇਹ ਜ਼ੁਲਮ ਕੀਤਾ ਆ ਉਹਦੇ ਲਈ ਸਾਰੀ ਜਿਹੜੀ ਸਿੱਖ ਕਮਿਊਨਿਟੀ ਆ ਉਹਨੂੰ ਟਾਰਗੇਟ ਤੇ ਲੈ ਰਹੇ ਆ। ਤੇ ਜਿਹਦੇ ਵਿੱਚ ਜਿਹੜੀ ਫਾਰ ਰਾਈਟ ਉੱਥੋਂ ਦੀ ਪਾਰਟੀ ਆ ਯੂਕੇ ਰਿਫਾਰਮ ਪਾਰਟੀ, ਉਹਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਨਾਈਜਲ ਫਰੇਜ, ਉਹਨਾਂ ਨੇ ਇੱਥੋਂ ਤੱਕ ਕਹਿਤਾ ਹੈ ਕਿ ਜੇ ਉਹਨਾਂ ਦੀ ਪਾਰਟੀ ਸੱਤਾ ਚਾਹੁੰਦੀ ਆ ਤਾਂ ਜਿਹੜਾ ਅਧਿਕਾਰ ਸਿੱਖਾਂ ਨੂੰ ਕਿਰਪਾਨ ਬਤੌਰ ਕਕਾਰ ਜਿਹੜਾ ਆਪਣੇ ਕੋਲ ਰੱਖਣ ਦਾ ਪਾਉਣ ਦਾ ਮਿਲਿਆ ਹੋਇਆ ਆ ਇੰਗਲੈਂਡ ਦੇ ਵਿੱਚ, ਉਹ ਉਸ ਅਧਿਕਾਰ ਨੂੰ ਖਤਮ ਕਰ ਦੇਣਗੇ। ਤੇ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਇੱਕ ਲੰਮੀ ਡਿਬੇਟ ਵੀ ਚੱਲੀ ਜਿਹਦੇ ਵਿੱਚ ਮੌਜੂਦਾ ਜਿਹੜੇ ਹੋਮ ਸੈਕਟਰੀ ਨੇ ਇੰਗਲੈਂਡ ਦੇ ਸ਼ਬਾਨਾ ਮਹਿਮੂਦ, ਉਹਨਾਂ ਨੇ ਹਾਲਾਂਕਿ ਇਹ ਸਪਸ਼ਟ ਕੀਤਾ ਹੈ ਕਿ ਜਿਹੜੀ ਯੂਕੇ ਦੀ ਸਰਕਾਰ ਕੋਈ ਵੀ ਅਜਿਹਾ ਫੈਸਲਾ ਨਹੀਂ ਲੈਣ ਜਾ ਰਹੀ ਆ ਕਿ ਜਿਹਦੇ ਨਾਲ ਸਿੱਖਾਂ ਦੀ ਜਿਹੜਾ ਕਿਰਪਾਨ ਦੇ ਉੱਤੇ ਪਹਿਨ ਦੀ ਗੱਲ ਹੋਵੇ। ਤੇ ਇਹ ਜਿੱਥੇ ਇੱਕ ਪਾਸੇ ਸਿੱਖ ਭਾਈਚਾਰਾ ਨਿਸ਼ਾਨੇ ਤੇ ਆ ਰਿਹਾ ਹੈ ਫਾਰ ਰਾਈਟ ਦੇ, ਉੱਥੇ ਨਾਲ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਾਂ ਜਿਹੜੀਆਂ ਪਾਲਿਸੀਜ਼ ਨੇ ਯੂਕੇ ਦੇ ਵਿੱਚ ਉਹ ਵੀ ਨਿਸ਼ਾਨੇ ਤੇ ਆ ਰਹੀਆਂ ਨੇ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਮਾਈਨੋਰਿਟੀਜ਼ ਨੇ ਜਾਂ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਨੂੰ ਡਾਇਵਰਸਿਟੀ ਜਾਂ ਇਨਕਲੂਜਨ ਦੇ ਨਾਂ ਦੇ ਉੱਤੇ ਵੱਧ ਸਪੇਸ ਦਿੱਤੀ ਜਾ ਰਹੀ ਹੈ, ਜਿਹਦੇ ਵਿੱਚ ਆਧਾਰ ਬਣਾਇਆ ਜਾ ਰਿਹਾ ਹੈ ਕਿ ਜਦੋਂ ਜਿਹੜੀ ਉਹ ਵੀਡੀਓ ਸਾਹਮਣੇ ਆਈ ਆ ਹੈਨਰੀ ਨੋਵਾਕ ਦੀ, ਜਿਹਦੇ ਵਿੱਚ ਜਦੋਂ ਉਹ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਉਸ ਘਟਨਾ ਦੇ ਸਥਾਨ ਤੇ ਪਹੁੰਚਦੀ ਆ ਤਾਂ ਪੁਲਿਸ ਜਿਹੜੀ ਆ ਉਸ ਦੀ ਅਪਰੋਚ ਤੇ ਸਵਾਲ ਖੜੇ ਹੋ ਰਹੇ ਆ, ਜਿਹਦੇ ਵਿੱਚ ਉਹ ਹੈਨਰੀ ਨੋਵਾਕ ਜਿਹੜਾ ਕਿ ਜ਼ਖਮੀ ਹਾਲਾਤ 'ਚ ਸੀ, ਜਿਹੜਾ ਕਹਿ ਰਿਹਾ ਸੀ ਕਿ ਆਈ ਕਾਂਟ ਬਰੀਥ, ਮੈਨੂੰ ਸਾਹ ਨਹੀਂ ਆ ਰਿਹਾ। ਪਰ ਉਸ ਦੀ ਜਿਹੜੀ ਕਹਿ ਸਕਦੇ ਕਿ ਦੇਖਭਾਲ ਕਰਨ ਦੀ ਬਜਾਏ ਪੁਲਿਸ ਜਿਵੇਂ ਉਹਨੂੰ ਹੱਥ ਕੜੀ ਲਗਾ ਰਹੀ ਆ, ਤਾਂ ਉਸ ਪੁਲਿਸ ਦੀ ਅਪਰੋਚ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਆ। ਬਲਕਿ ਐਲਨ ਮਸਕ ਜਿਹੜੇ ਕਿ ਲਗਾਤਾਰ ਜਿਹੜੇ ਫਾਰ ਰਾਈਟ ਦੇ ਨਾਈਜਲ ਫਰਾਜ ਨੇ ਉਹਨਾਂ ਦੀ ਸਪੋਰਟ ਵੀ ਪਹਿਲਾਂ ਵੀ ਕਰਦੇ ਰਹੇ ਆ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਵੀ ਜਿਹੜਾ ਆ ਤੇ ਪੁਲਿਸ ਦੇ ਖਿਲਾਫ ਜਿਹੜਾ ਲਾ ਸੂਟ ਆ ਉਹਦਾ ਸਾਰਾ ਖਰਚਾ ਚੱਕਣ ਦੀ ਵੀ ਜਿਹੜੀ ਗੱਲ ਆ ਆਪਣੀ ਇੱਕ ਪੋਸਟ ਦੇ ਵਿੱਚ ਕਹੀ ਆ। ਤਾਂ ਇਹ ਕਾਫੀ ਵੱਡਾ ਮਸਲਾ ਬਣਿਆ ਹੋਇਆ ਆ ਤੇ ਪ੍ਰੋਟੈਸਟ ਵੀ ਜਿਹੜਾ ਸਾਊਥਹੈਂਪਟਨ ਜਿੱਥੇ ਘਟਨਾ ਵਾਪਰੀ ਸੀ ਉੱਥੇ ਹੋ ਰਹੇ ਆ। ਤੇ ਜਿਹੜਾ ਸਿੱਖਾਂ ਦੇ ਖਿਲਾਫ ਇੰਗਲੈਂਡ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਘਟਨਾਵਾਂ ਨੇ, ਨਸਲੀ ਘਟਨਾਵਾਂ ਨੇ, ਉਹ ਵੀ ਕਾਫੀ ਵਧੀਆਂ ਨੇ। ਤਾਂ ਉਹਦੇ ਵਿੱਚ ਜਿਹੜੀ ਇਹ ਘਟਨਾ ਆ ਇਹ ਹੋਰ ਜਿਵੇਂ ਕਹਿੰਦੇ ਆ ਕਿ ਅੱਗ ਦੇ ਉੱਤੇ ਤੇਲ ਪਾਉਣ ਵਾਲੀ ਗੱਲ ਆ। ਤੇ ਜਿਹੜੇ ਪ੍ਰੋਟੈਸਟ ਪੁਲਿਸ ਦੇ ਖਿਲਾਫ ਵੀ ਹੋ ਰਹੇ ਆ ਤੇ ਸਿੱਖਾਂ ਦੇ ਖਿਲਾਫ ਵੀ ਇਹਨਾਂ ਪ੍ਰੋਟੈਸਟ ਜਿਹੜਾ ਆ ਉਹਨਾਂ ਨੂੰ ਮੋਬਿਲਾਈਜ਼ ਕੀਤਾ ਜਾ ਰਿਹਾ ਆ ਆਮ ਸਿੱਖਾਂ ਦੇ ਖਿਲਾਫ ਵੀ। ਤਾਂ ਇਹਦੇ ਚ ਇੱਕ ਡਰ ਆ ਕਿ ਹੋ ਸਕਦਾ ਹੋਰ ਜਿਹੜੀਆਂ ਹਿੰਸਕ ਘਟਨਾਵਾਂ ਨੇ ਉਹ ਸਿੱਖਾਂ ਦੇ ਖਿਲਾਫ ਜਿਹੜੀਆਂ ਆ ਉਹ ਵਾਪਰ ਸਕਦੀਆਂ ਨੇ। ਤਾਂ ਸਿੱਖ ਸੰਗਤਾਂ ਨੂੰ ਜਿੱਥੇ ਸੁਚੇਤ ਰਹਿਣ ਲਈ ਵੀ ਕਿਹਾ ਜਾ ਰਿਹਾ, ਤਾਂ ਉੱਥੇ ਹੁਣ ਗਰਾਊਂਡ ਦੇ ਉੱਤੇ ਕੀ ਸਿਚੁਏਸ਼ਨ ਆ, ਕਿਵੇਂ ਸਿੱਖ ਆਰਗੇਨਾਈਜੇਸ਼ਨਸ ਇਸ ਬੜੇ ਅਹਿਮ ਮਸਲੇ ਨੂੰ ਜਿਹੜਾ ਆ ਉਹ ਹੈਂਡਲ ਕਰ ਰਹੀਆਂ ਨੇ ਤੇ ਕੀ ਅਪਰੋਚ ਲੈ ਰਹੀਆਂ ਨੇ। ਤਾਂ ਇਹਦੇ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ
ਅੱਜ ਦੇ ਇਸ ਫੋਲਟ ਲਾਈਨ ਸ਼ੋਅ ਦੇ ਵਿੱਚ ਜੁੜ ਰਹੇ ਨੇ ਸਰਦਾਰ ਮਨਪ੍ਰੀਤ ਸਿੰਘ ਯੂਕੇ ਤੋਂ, ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸੈਕਟਰੀ ਨੇ। ਤੇ ਸਭ ਤੋਂ ਪਹਿਲਾਂ ਮੈਂ ਭਾਈ ਮਨਪ੍ਰੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਦਰਸ਼ਕਾਂ ਨੂੰ ਦੱਸਿਆ, ਕਾਫੀ ਦਰਸ਼ਕ ਜਿਹੜੇ ਜਾਣਦੇ ਵੀ ਹੈ ਜੋ ਘਟਨਾਵਾਂ ਖਬਰਾਂ ਦੇ ਰਾਹੀਂ ਸਾਡੇ ਤੱਕ ਹੁਣ ਤੱਕ ਪਹੁੰਚੀਆਂ ਨੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪ੍ਰੈਜ਼ੈਂਟ ਸਿਚੁਏਸ਼ਨ ਜਾਣਨੀ ਚਾਹੁੰਦਾ, ਕਿਉਂਕਿ ਜਿਹੜੀ ਲੇਟੈਸਟ ਖਬਰ ਆ ਕੇ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਪ੍ਰੋਟੈਸਟ ਨੇ ਉਹ ਸਿੱਖ ਘਰਾਂ ਦੇ ਵੱਲ ਨੂੰ ਵੀ ਜਿਹੜੇ ਆ ਮੋਟੀਵੇਟ ਕੀਤੇ ਜਾ ਰਹੇ ਆ, ਤੇ ਨਾਲ ਦੀ ਨਾਲ ਪੁਲਿਸ ਦੇ ਖਿਲਾਫ ਵੀ ਪ੍ਰੋਟੈਸਟ ਹੋ ਰਹੇ ਆ। ਤਾਂ ਇਸ ਟਾਈਮ ਕੀ ਸਿਚੁਏਸ਼ਨ ਆ ਉੱਥੇ, ਖਾਸ ਤੌਰ ਤੇ ਸਾਊਥਹੈਂਪਟਨ ਦੇ ਵਿੱਚ? ਬਿਲਕੁਲ, ਦੇਖੋ, ਜਿਹੜੀ ਤੁਸੀਂ ਘਟਨਾਕ੍ਰਮ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਹੈ, ਉਹ ਬਹੁਤਾਤ ਤੌਰ ਤੇ ਬਿਲਕੁਲ ਤੁਸੀਂ ਸਹੀ ਦੱਸਿਆ ਹੈ। ਮੈਂ ਥੋੜਾ ਜਿਹਾ ਉਹਦੇ ਵਿੱਚ ਇਜ਼ਾਫਾ ਕਰ ਦਿੰਦਾ ਕਿ ਅਸਲ ਵਿੱਚ ਇਹ ਮਸਲਾ ਦਸੰਬਰ ਦੇ ਵਿੱਚ ਹੋਇਆ ਸੀ, ਔਰ ਜਿਹੜਾ ਕਤਲ ਹੋਇਆ ਉਹ ਇੱਕ ਪਾਸੋਂ ਹੋਇਆ। ਹੁਣ ਇਹ ਸਾਨੂੰ ਕਿਸੇ ਨੂੰ ਕਲੈਰਿਟੀ ਨਹੀਂ ਹੋ ਰਹੀ ਵੀ ਉਸ ਰਾਤ ਕੀ ਹੋਇਆ, ਜੋ ਜਿਹੜਾ ਕਿ ਵਿਕਰਮ ਡਿਗਵਾ ਨੂੰ ਇਸ ਕਦਰ ਤੱਕ ਉਸ ਨੌਜਵਾਨ ਦੇ ਨਾਲ ਜੋ ਉਹਨੇ ਕੀਤਾ, ਉਸਦਾ ਕਤਲ ਕੀਤਾ ਬੇਰਹਿਮੀ ਦੇ ਨਾਲ, ਉਹ ਉਹਨੂੰ ਕਰਨਾ ਪਿਆ। ਕੀ ਉਹਨਾਂ ਦੇ ਵਿੱਚ ਝੜਪ ਹੋਈ ਜਾਂ ਕੀ ਗੱਲ ਹੋਈ, ਹਨਾ? ਪਰ ਜਿਹੜੀ ਮੇਨ ਗੱਲ ਹੈ, ਜਿਹੜੀ ਸਭ ਤੋਂ ਜ਼ਿਆਦਾ ਦੁਖਦਾਈ ਗੱਲ ਹੈ, ਸ਼ਰਮਨਾਕ ਗੱਲ ਹੈ, ਤੇ ਜਿਹੜੀ ਜਿਹਦੇ ਨਾਲ ਬੜਾ ਗੁੱਸਾ ਫੈਲਿਆ, ਉਹ ਇਹ ਸੀਗਾ ਕਿ ਉਹਨੂੰ 5 ਵਾਰੀ ਸਟੈਬ ਕਰਨ ਤੋਂ ਬਾਅਦ ਵਿਕਰਮ ਡਿਗਵਾ ਪੁਲਿਸ ਨੂੰ ਖੁਦ ਫੋਨ ਕਰਦਾ ਹੈ ਔਰ ਕਹਿੰਦਾ ਵੀ ਦੇਖੋ ਵੀ ਮੇਰੇ ਤੇ ਨਸਲੀ ਹਮਲਾ ਹੋਇਆ ਤੇ ਮੈਂ ਬੰਦੇ ਨੂੰ ਧਰ ਕੇ ਇੱਥੇ ਰੱਖਿਆ ਹੋਇਆ। ਉਹ 3 ਵਾਰੀ ਪੁੱਛਦੇ ਨੇ, ਕਿਉਂਕਿ ਉਸ ਕਾਲ ਦੀ ਟਰਾਂਸਕ੍ਰਿਪਟ ਜਿਹੜੀ ਉਹ ਪਬਲਿਕ ਕਰ ਦਿੱਤੀ ਗਈ ਹੈ। ਉਹ 3 ਵਾਰੀ ਪੁੱਛਦੇ ਨੇ ਵੀ ਕੋਈ ਇੰਜਰਡ ਤਾਂ ਨਹੀਂ ਹੈਗਾ, ਤੇ ਉਹ ਬਾਰ-ਬਾਰ ਕਹਿੰਦਾ ਵੀ ਕੋਈ ਨਹੀਂ ਇੰਜਰਡ ਹੈਗਾ। ਫਿਰ ਇਹ ਇੱਕ ਬੜੀ ਵੱਡੀ ਗਲਤੀ ਸੀ, ਕਿਉਂਕਿ ਹੋ ਸਕਦਾ ਹੈ ਕਿ ਜੇ ਉਹਨੇ ਸਟੈਬ ਉਹਨੂੰ ਕਰ ਵੀ ਦਿੱਤਾ ਸੀ, ਦੋ ਦੋ ਜਗ੍ਹਾ ਪੈਰ 'ਚ, 3 ਵਾਰੀ ਛਾਤੀ ਦੇ ਉੱਪਰਲੇ ਹਿੱਸੇ, ਜਿਹਦੇ ਨਾਲ ਕਿ ਮੈਨੂੰ ਲੱਗਦਾ ਵਿੰਡ ਪਾਈਪ, ਲੰਗਸ ਤੇ ਆਈ ਥਿੰਕ ਹਾਰਟ ਦੇ ਜਿਹੜੀਆਂ ਕੁਝ ਆਰਟਰੀਜ਼ ਨੇ ਉਹ ਪੇਅਰਸ ਹੋ ਗਈਆਂ ਸਨ। ਸੋ ਇਹ ਜੇ ਉਹ ਟਾਈਮ ਸਿਰ ਦੱਸ ਦਿੰਦਾ ਤੇ ਉਹਨੂੰ ਸ਼ਾਇਦ ਹੋ ਸਕਦਾ ਅੱਜ ਮੁੰਡਾ ਸ਼ਾਇਦ ਬਚ ਸਕਦਾ ਸੀਗਾ, ਹੈਨਰੀ ਨੋਵਾਕ, ਹੈ ਨਾ? ਇਹ ਸਿਰਫ ਇੰਨਾ ਹੀ ਨਹੀਂ, ਜਿਹੜਾ ਸਭ ਤੋਂ ਜ਼ਿਆਦਾ ਵੱਡਾ ਗੁੱਸਾ ਆ ਰਿਹਾ, ਕਿਉਂਕਿ ਇੱਕ ਜਿਹੜੀ ਬੋਡੀ ਕੈਮ ਦੀ ਵੀਡੀਓ, ਜਿਹੜੀ ਕਿ ਇੱਕ ਹੈਨਰੀ ਨੋਵਾਕ ਨੂੰ ਜਦੋਂ ਫੜਨ ਆਈ ਹੈ ਪੁਲਿਸ, ਜਿਸ ਤਰ੍ਹਾਂ ਕਿ ਵਿਕਰਮ ਡਿਗਵਾ ਨੇ ਫੋਨ ਤੇ ਕਿਹਾ, ਤੇ ਉਹ ਆਂਦੀ ਹੈ ਤੇ ਹੈਨਰੀ ਨੋਵਾਕ ਬੇਸਿਕਲੀ ਉਹ ਬਾਰ-ਬਾਰ ਕਹਿ ਰਿਹਾ ਵੀ ਮੈਨੂੰ ਸਾਹ ਨਹੀਂ ਆ ਰਿਹਾ, ਮੈਨੂੰ ਸਟੈਬ ਕੀਤਾ ਹੋਇਆ। ਤੇ ਪੁਲਿਸ ਵਾਲਾ ਨਕਾਰ ਦਿੰਦਾ ਕਿ ਨਹੀਂ, ਆਈ ਡੋਂਟ ਥਿੰਕ ਸੋ ਕਿ ਤੈਨੂੰ ਕਿਸੇ ਨੇ ਸਟੈਬ ਕੀਤਾ। ਸੋ ਉਹ 2-3 ਮਿੰਟ ਉਹਨਾਂ ਨੂੰ ਲੱਗ ਜਾਂਦੇ ਰੀਅਲਾਈਜ਼ ਕਰਨ ਤੇ ਕਿ ਉਸ ਨੂੰ ਸਟੈਬ ਕੀਤਾ ਹੋਇਆ ਬੁਰੀ ਤਰ੍ਹਾਂ, ਔਰ ਉਹ ਇੱਕ ਲਾਈਫ ਥ੍ਰੈਟਨਿੰਗ ਐਮਰਜੈਂਸੀ 'ਚ ਹੈ। 3 ਮਿੰਟਾਂ ਬਾਅਦ ਜਦੋਂ ਰੀਅਲਾਈਜ਼ ਕਰਦੇ ਨੇ, ਫਿਰ ਫਾਈਨਲੀ ਐਂਬੂਲੈਂਸ ਨੂੰ ਕਾਲ ਕੀਤਾ ਜਾਂਦਾ ਤੇ ਉਹ ਐਂਬੂਲੈਂਸ ਆਉਂਦੀ ਹੈ। ਪਰ ਹੁਣ ਇਹ ਕਿਰਪਾਨ ਦਾ ਮਸਲਾ ਕਿੱਦਾਂ ਬਣਿਆ? ਇੱਕ ਤਾਂ ਜਿਹੜਾ ਸਭ ਤੋਂ ਪਹਿਲੀ ਗੱਲ ਤਾਂ ਜੇ ਸਿੱਖੀ ਪਰਸਪੈਕਟਿਵ ਨਾਲ ਵੇਖੀਏ, ਜੇ ਤੁਹਾਡੀ ਝੜਪ ਹੁੰਦੀ ਹੈ ਤੇ ਕਿਰਪਾਨ ਤੁਹਾਡਾ ਲਾਸਟ ਰਿਜ਼ੋਰਟ ਹੁੰਦਾ, ਉਹ ਵੀ ਤੁਸੀਂ ਨਿਹੱਥੇ ਤੇ ਵਾਰ ਨਹੀਂ ਕਰਦੇ। ਇਹ ਸਿੱਖੀ ਦਾ ਇੱਕ ਬੜਾ ਮੁੱਢਲਾ ਸਿਧਾਂਤ ਹੈ, ਤੇ ਉਹਦੇ ਵਿੱਚ ਕੋਈ ਵੀ ਕੋਰਟ ਦੇ ਕਿਸੇ ਵੀ ਪ੍ਰੋਸੀਜਰ 'ਚੋਂ ਇਹ ਨਹੀਂ ਪਤਾ ਲੱਗਿਆ ਵੀ ਹੈਨਰੀ ਨੋਵਾਕ ਕੋਲ ਵੀ ਕੋਈ ਹਥਿਆਰ ਸੀਗਾ ਜਾਂ ਉਹਨੇ ਕਿਸ ਤਰੀਕੇ ਦੇ ਨਾਲ ਹਮਲਾ ਕੀਤਾ। ਸੋ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਪੁਲਿਸ ਦਾ ਰੋਲ ਤੇ ਹੈਨਰੀ ਡਿਗਵਾ ਦੇ ਜਿਹੜੇ ਵਿਕਰਮ ਡਿਗਵਾ ਦੇ ਝੂਠ ਨੇ, ਉਹਨੇ ਪਬਲਿਕ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਸਪਾਰਕ ਕਰ ਦਿੱਤੀ। ਹੁਣ ਇੱਥੇ ਆ ਜਾਂਦੀ ਹੈ ਗੱਲ ਕਿ ਜਿਹੜੀ ਮੇਨ ਕੰਟਰੋਵਰਸ਼ੀਅਲ ਗੱਲ ਜਿਹੜੀ ਫੈਲਾਈ ਗਈ ਵੀ ਇਹ ਕਿਰਪਾਨ ਦੇ ਨਾਲ ਕਤਲ ਹੋਇਆ। ਹੁਣ ਅਸਲ ਵਿੱਚ ਡਿਗਵਾ ਕੋਲ ਦੋ ਜਿਹੜੇ ਨੇ ਉਹ ਵੈਪਨ ਸੀਗੇ। ਇੱਕ ਤੇ ਉਹਦੀ ਨਾਰਮਲ ਟਕਸਾਲੀ ਕਿਰਪਾਨ ਸੀ ਜਿਹੜੀ ਉਹਨੇ ਗਾਤਰੇ ਪਾਈ ਹੋਈ ਸੀ, ਤੇ ਇੱਕ ਉਹਨੇ ਸੈਕੰਡਰੀ ਵੈਪਨ ਪਾਇਆ ਸੀ ਜੋ ਕਿ ਇੱਕ ਪਰਸ਼ੀਅਨ ਸਟਾਈਲ ਡੈਗਰ ਹੈ, ਜਿਹਨੂੰ ਆਪਾਂ ਪੇਸ਼ ਕਬਜ਼ ਕਹਿ ਦਿੰਦੇ ਹਾਂ, ਜਿਹੜਾ ਕਿ ਇੱਕ ਆਰਮਰ ਰਿਪੇਅਰਿੰਗ ਹਥਿਆਰ ਹੈ, ਜਿਹਦੇ ਵਿੱਚ ਕਿ ਉਹ ਡਿਜ਼ਾਈਨਡ ਹੀ ਏਦਾਂ ਹੈ ਕਿ ਐਕਸਟਰਨਲ ਵੂੰਡ ਨਹੀਂ ਘੱਟ ਹੁੰਦਾ ਤੇ ਇੰਟਰਨਲ ਬਲੀਡਿੰਗ ਜ਼ਿਆਦਾ ਹੁੰਦੀ ਹੈ। ਉਹ ਇੱਕ ਤਰੀਕੇ ਐਸੇ ਤਰੀਕੇ ਨਾਲ ਇੱਕ ਮਾਰਨ ਲਈ ਉਹ ਹਥਿਆਰ ਬਣਿਆ, ਜੋ ਕਿ ਇੱਕ ਸ਼ਸਤਰਾਂ ਦੇ ਵਾਈਡਰ ਕਲੈਕਸ਼ਨ ਦੇ ਵਿੱਚ, ਇੱਕ ਵਾਈਡਰ ਫੋਰੇ ਦੇ ਵਿੱਚ ਆ ਜਾਂਦਾ ਹੈ। ਪਰਸ਼ੀਅਨ ਤੋਂ ਇਹ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਆਇਆ ਤੇ ਉਧਰੋਂ ਫਿਰ ਇਹ ਸ਼ਸਤਰਾਂ ਦੀ ਕਲੈਕਸ਼ਨ 'ਚ ਆ ਜਾਂਦਾ। ਹੁਣ ਜਿਹੜੀ ਗੱਲ ਆਉਂਦੀ ਹੈ ਵੀ ਇਹਨੂੰ ਇਸ ਤਰ੍ਹਾਂ ਦਾ ਖਤਰਨਾਕ ਮੋੜ ਕਿਉਂ ਦਿੱਤਾ ਗਿਆ, ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਯੂਕੇ ਦੇ ਵਿੱਚ ਨਾਈਫ ਕ੍ਰਾਈਮ ਇੱਕ ਪੈਂਡੇਮਿਕ ਦੀ ਤਰ੍ਹਾਂ, ਜਿੱਦਾਂ ਪਿਛਲੇ ਸਾਲ ਦੇ ਵਿੱਚ
49,151 ਨਾਈਫ ਕ੍ਰਾਈਮਸ ਹੋਏ ਨੇ ਪੂਰੇ ਯੂਕੇ ਦੇ ਵਿੱਚ, ਯਾਨੀ ਕਿ 134 ਦੀ ਐਵਰੇਜ ਹੈ ਐਵਰੀ ਸਿੰਗਲ ਡੇ ਦੀ। ਠੀਕ ਹੈ ਜੀ। ਇਹਦੇ ਵਿੱਚ 600 ਹੋਮਸਾਈਡ ਦੇ ਕੇਸ ਰਜਿਸਟਰ ਹੋਏ ਨੇ ਪਿਛਲੇ ਸਾਲ ਚ ਯੂਕੇ ਵਿੱਚ, ਜਿਹਦੇ ਵਿੱਚੋਂ 200 ਬੰਦੇ ਮਾਰੇ ਗਏ ਨੇ ਨਾਈਫ ਦੇ ਨਾਲ। ਠੀਕ ਹੈ ਜੀ, ਜਾਂ ਕਿ ਸ਼ਾਰਪ ਆਬਜੈਕਟ ਦੇ ਨਾਲ। ਹੁਣ ਜੇ ਤੁਸੀਂ ਦੇਖੋ ਵੀ ਇਹਨਾਂ ਕੇਸਾਂ 'ਚ ਸਿੱਖ ਕਿੱਥੇ ਨੇ, ਸਿੱਖ ਵੈਸੇ ਵੀ ਜੇ ਕ੍ਰਿਮੀਨਲ ਰੈਕਡਸ ਦੇ ਵਿੱਚ ਦੇਖਿਆ ਜਾਵੇ ਕਿੰਨੇ ਸਿੱਖ ਜੇਲ੍ਹ 'ਚ ਨੇ, ਤੇ ਉਹ ਇੰਨੀਆਂ ਸਾਰੀਆਂ ਕਮਿਊਨਿਟੀਜ਼ ਤੇ ਐਥਨਿਸਿਟੀਜ਼ ਚੋਂ ਬਾਟਮ ਨੰਬਰ 2 ਤੇ ਨੇ, ਬਾਟਮ ਤੋਂ ਦੂਜੇ ਨੰਬਰ ਤੇ ਨੇ ਕ੍ਰਾਈਮਸ ਦੇ ਵਿੱਚ, ਜਿਹਦੇ ਨਾਲ ਉਹ ਜੇਲ੍ਹ 'ਚ ਨੇ। ਪਰ ਕੈਪੀਟਾ ਮੈਂ ਤੁਹਾਨੂੰ ਦੱਸ ਰਿਹਾ, ਤੇ ਸਭ ਤੋਂ ਹਾਈਐਸਟ ਕਿਹਦੀ ਹੈ ਭਲਾ ਸੰਖਿਆ ਪਰ ਕੈਪੀਟਾ? ਉਹ ਹੈਗੀ ਹੈ ਵਾਈਟ ਲੋਕਾਂ ਦੀ, ਜਿਹੜੇ ਕਿ ਸਭ ਤੋਂ ਮੈਕਸਿਮਮ ਜੇਲ੍ਹ 'ਚ ਨੇ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਨੈਕਸਟ ਗੱਲ ਦੱਸਦਾ ਵੀ ਜਿਹੜੀ ਗੱਲ ਹੈ ਬਾਰ-ਬਾਰ ਫਾਰ ਰਾਈਟ ਨੇ, ਤੁਸੀਂ ਨਾਈਜਲ ਫਰਾਜ ਦੀ ਗੱਲ ਕੀਤੀ ਹੈ ਨਾ, ਨਾਈਜਲ ਫਰਾਜ ਦਾ ਸ਼ੁਰੂ ਤੋਂ, ਕਿਉਂਕਿ ਫਾਰ ਰਾਈਟ ਜਿਹੜੀ ਆ ਉਹ ਫੀਡ ਹੀ ਇਹਦੇ ਤੇ ਹੁੰਦੀ ਹੈ ਕਿ ਮਾਈਨੋਰਿਟੀਜ਼ ਨੂੰ ਜਿਹੜਾ ਉਹਨਾਂ ਨੂੰ ਸੈਕਸ਼ਨ ਕਰਕੇ ਉਹਨਾਂ ਨੂੰ ਡੀਹਿਊਮਨਾਈਜ਼ ਕਰੋ, ਉਹਨਾਂ ਦੇ ਬਾਰੇ ਇਦਾਂ ਦਾ ਪ੍ਰਚਾਰ ਕਰੋ ਤਾਂ ਕਿ ਸੋਸਾਇਟੀ ਨੂੰ ਪੋਲਰਾਈਜ਼ ਕਰ ਸਕੋ, ਤੇ ਉਸ ਪੋਲਰਾਈਜੇਸ਼ਨ ਚੋਂ ਆਪਣਾ ਸਿਆਸੀ ਲਾਹਾ ਲੈ ਸਕੋ, ਆਪਣਾ ਵੋਟ ਬੈਂਕ ਵਧਾ ਸਕੋ। ਨਾਈਜਲ ਫਰਾਜ ਨੇ ਬਿਲਕੁਲ ਇਸ ਘਟਨਾ 'ਚ ਵੀ ਇਹੀ ਕੀਤਾ। ਰਿਫਾਰਮ ਤੇ ਰਿਸਟੋਰ ਨੇ ਸਾਫ਼-ਸਾਫ਼ ਇਹਨੂੰ ਕੈਪੀਟਲਾਈਜ਼ ਕਰਦੇ ਕਿਹਾ ਵੀ ਸਿੱਖਾਂ ਕੋਲ ਇੱਕ ਪ੍ਰਿਵਿਲੇਜ ਪਾਵਰ ਹੈ, ਉਹਨਾਂ ਕੋਲ ਕਿਰਪਾਨ ਹੈਗੀ ਹੈ, ਤੇ ਇਹਨੂੰ ਸਰਾਸਰ ਬੈਨ ਕਰਨਾ ਚਾਹੀਦਾ। ਹੁਣ ਮੈਂ ਤੁਹਾਡੀ ਜਿਹੜੇ ਲੋਕ ਸਰੋਤੇ ਵੇਖ ਰਹੇ ਨੇ ਉਹਨਾਂ ਦੀ ਨੌਲੇਜ ਦੇ ਵਿੱਚ ਥੋੜਾ ਜਿਹਾ ਇਜ਼ਾਫਾ ਕਰ ਦੇਵਾਂ ਕਿ ਇਹ ਜਿਹੜਾ ਕਿਰਪਾਨ ਪਹਿਨਣ ਦਾ ਰਾਈਟ ਹੈ, ਪਹਿਲੀ ਤੇ ਗੱਲ ਕਿ ਇਹ ਮਰਡਰ ਉਹਦੀ ਗਾਤਰੇ ਪਾਈ ਕਿਰਪਾਨ ਦੇ ਨਾਲ ਨਹੀਂ ਹੋਇਆ, ਇਹ ਕਿਸੇ ਹੋਰ ਸ਼ਸਤਰ ਦੇ ਨਾਲ ਹੋਇਆ। ਇਹ ਗੱਲ ਕਲੈਰੀਫਾਈ ਕਰ ਦਈਏ। ਸੋ ਆਪਣਾ ਵੀ ਮੀਡੀਆ ਬਾਰ-ਬਾਰ ਇਹੀ ਕਹੀ ਜਾ ਰਿਹਾ ਵੀ ਕਿਰਪਾਨ ਦੇ ਨਾਲ ਹੋਇਆ, ਇੱਥੇ ਥੋੜੀ ਜਿਹੀ ਕਲੈਰੀਫਿਕੇਸ਼ਨ ਜ਼ਰੂਰੀ ਹੈ। ਜਿਹੜਾ ਕਿਰਪਾਨ ਪਾਉਣ ਦਾ ਸਾਨੂੰ ਹੱਕ ਇਸ ਕੰਟਰੀ ਦੇ ਵਿੱਚ ਮਿਲਿਆ ਹੈ, ਜੋ ਕਿ ਲੀਗਲਾਈਜ਼ ਹੁੰਦਾ, ਉਹ ਹੁੰਦਾ 1988 ਦੇ ਵਿੱਚ ਦ ਕ੍ਰਿਮੀਨਲ ਜਸਟਿਸ ਐਕਟ ਸੈਕਸ਼ਨ 139 ਦੇ ਅਧੀਨ। ਹੁਣ ਤੁਸੀਂ ਦੇਖੋ ਵੀ 38 ਸਾਲ ਹੋ ਗਏ ਨੇ ਸਾਡੀ ਕਿਰਪਾਨ ਪਾਉਣ ਦੇ ਰਾਈਟ ਨੂੰ ਲੀਗਲਾਈਜ਼ ਹੋਇਆ, ਅੱਜ ਤੱਕ ਕਿੰਨੇ ਕੁ ਨਾਈਫ ਕ੍ਰਾਈਮ ਕੀਤੇ ਨੇ। ਇਹ ਕਿੱਡੀ ਵੱਡੀ ਐਗਜ਼ੈਜਰੇਸ਼ਨ ਹੈ ਕਿ ਇੱਕ ਕਤਲ ਦੇ ਕਰਕੇ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਯੂ ਥਰੋ them ਅੰਡਰ the bus, you scapegoat them, ਕਿ ਤੁਸੀਂ ਕਹਿ ਦਿੱਤਾ ਵੀ ਇਹਨਾਂ ਦੇ ਕਿਰਪਾਨ ਪਾਉਣ ਦਾ ਹੱਕ ਜਿਹੜਾ ਉਹ ਖਤਮ ਕਰ ਦਿਓ। ਸੋ ਇਹ ਹੁਣ ਜਿਹੜਾ ਇਸ ਵੇਲੇ ਦੀ ਜਿਹੜੀ ਤੁਸੀਂ ਸਿਚੁਏਸ਼ਨ ਦੀ ਗੱਲ ਕਰ ਰਹੇ ਸੀ, ਕੱਲ ਪਰਸੋਂ ਤੱਕ ਜਿਹੜੀ ਫਾਰ ਰਾਈਟ ਵੱਲੋਂ ਜੋ ਪੁਸ਼ ਕੀਤਾ ਜਾ ਰਿਹਾ ਏਜੰਡਾ, ਅਸੀਂ ਸਾਰਿਆਂ ਨੇ ਦੇਖਿਆ। ਵਿਕਰਮ ਡਿਗਵਾ ਦਾ ਘਰ ਵੀ ਘੇਰਿਆ ਗਿਆ, ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਪੁਲਿਸ ਦੇ ਨਾਲ ਬੜੀਆਂ ਵੱਡੀਆਂ ਝੜਪਾਂ ਹੋਈਆਂ ਨੇ, ਪੁਲਿਸ ਸਟੇਸ਼ਨ ਨੂੰ ਘੇਰਿਆ ਗਿਆ ਸਾਊਥਹੈਂਪਟਨ ਦੇ, ਉੱਥੇ ਝੜਪਾਂ ਹੋਈਆਂ ਨੇ। ਸੋ ਇਹਨੂੰ ਫਿਊਲ ਕੀਤਾ ਜਾ ਰਿਹਾ ਹੈ, ਪਰ ਸਿੱਖਾਂ ਨੂੰ ਇਹਦੇ ਵਿੱਚ ਬੜੇ ਤਰੀਕੇ ਦੇ ਨਾਲ ਟਾਰਨਿਸ਼ ਕੀਤਾ ਜਾ ਰਿਹਾ, ਕਿਉਂਕਿ ਇੱਕ ਬੜੀ ਵਿਜ਼ੀਬਲ, ਕਿਉਂਕਿ ਸਾਡੀ ਵਿਲੱਖਣਤਾ ਹੋਣ ਕਰਕੇ ਸਾਡੇ ਸਰੂਪ ਦੀ ਸਾਨੂੰ ਜਾਣ ਕੇ ਟਾਰਗੇਟ ਕੀਤਾ ਜਾ ਕੇ, ਤਾਂ ਕਿ ਜਿਹੜੇ ਵਾਈਟ ਮੈਜੋਰਿਟੀ ਹੈ ਇਸ ਕੰਟਰੀ ਦੀ, ਉਹਨੂੰ ਅਪੀਜ਼ ਕੀਤਾ ਜਾ ਸਕੇ ਬਈ ਇਹ ਇੱਕ ਖਤਰਾ ਨੇ ਤੇ ਇਹਨਾਂ ਤੇ। ਪਰ ਮੈਂ ਧੰਨਵਾਦ ਕਰਦਾ, ਜਿਸ ਤਰ੍ਹਾਂ ਤੁਸੀਂ ਵੀ ਆਪਣੇ ਇੰਟਰੋ ਦੇ ਵਿੱਚ ਦੱਸਿਆ ਵੀ ਜਿਹੜੀ ਸ਼ਬਾਨਾ ਮਹਿਮੂਦ ਹੈ, ਜਿਹੜੀ ਕਿ ਹੋਮ ਸੈਕਟਰੀ ਹੈ, ਤੇ ਸਾਡੇ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਸਲਾਓ ਤੋਂ, ਤੇ ਗੁਰਿੰਦਰ ਸਿੰਘ ਜੋਸ਼ਨ ਬਰਮਿੰਗਮ ਤੋਂ, ਇਹਨਾਂ ਨੇ ਤਿੰਨਾਂ ਨੇ ਹੀ ਬਹੁਤ ਵਧੀਆ ਅੱਜ ਪਾਰਲੀਮੈਂਟ ਦੇ ਵਿੱਚ ਸਟੈਂਡ ਕਰ ਲਿਆ, ਤੇ ਬੜੇ ਤਰੀਕੇ ਦੇ ਨਾਲ ਇਹ ਗੱਲ ਸਾਫ਼ ਕਰ ਦਿੱਤੀ ਵੀ ਜੋ ਰਿਫਾਰਮ ਕਰਨਾ ਚਾਹ ਰਿਹਾ ਹੈ, ਜੋ ਉਹਨਾਂ ਦੇ ਟਰੂ ਕਲਰਸ ਲੋਕਾਂ ਨੂੰ ਦਿਖਣ ਨੂੰ ਮਿਲੇ ਨੇ, ਇਹ ਬਿਲਕੁਲ ਵੀ ਇਸ ਕੰਟਰੀ ਦੇ ਫੈਬਰਿਕ, ਸੋਸ਼ਲ ਫੈਬਰਿਕ 'ਚ ਐਕਸੈਪਟੇਬਲ ਨਹੀਂ ਹੈਗੇ, ਤੇ ਇਹਦੇ ਤੇ ਉਹ ਸਟੈਂਡ ਲੈਣਗੇ ਤੇ ਇਸ ਕੰਮ ਨੂੰ ਨਹੀਂ ਹੋਣ ਦੇਣਗੇ। ਸੋ ਉਹਦੇ ਨਾਲ ਥੋੜੀ ਬਿਲਕੁਲ ਰਾਹਤ ਮਿਲੀ ਹੈ। ਪਰ ਨੇਸ਼ਨ ਵਾਈਡ ਜੋ ਸਿੱਖਾਂ ਦੇ ਖਿਲਾਫ ਮੈਂ ਸਮਝਦਾ ਕਿ ਇੱਕ ਹੇਟ ਕ੍ਰਾਈਮ ਦੀ ਇੱਕ ਇੰਪਲਸ ਬੜੀ ਸਟਰੋਂਗ ਹੋ ਗਈ ਹੈ। ਆਲਰੇਡੀ ਇਸ ਸਾਲ 20% ਇਜ਼ਾਫਾ ਸੀ, ਜਿੱਦਾਂ ਹੀ ਰਾਈਟ ਵਿੰਗ ਆਪਣਾ ਪ੍ਰਚਾਰ ਸ਼ੁਰੂ ਕਰਦੀ ਹੈ, 20% ਇਜ਼ਾਫਾ ਹੋਇਆ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਦਾ, ਜਿਹਦੇ ਵਿੱਚ ਰੇਪ ਦੇ ਕੇਸ ਆਏ ਨੇ ਸਿੱਖ ਬੀਬੀਆਂ ਦੇ, ਜਿਹਦੇ ਵਿੱਚ ਬਜ਼ੁਰਗਾਂ ਨੂੰ ਜਿਹੜਾ ਉਹ ਬੋਡਲੀ ਹਾਰਮ ਦੇ ਕੇਸ ਆਏ ਨੇ। ਸੋ ਹੋਰ ਤਰ੍ਹਾਂ ਦੇ ਗੁਰਦੁਆਰਿਆਂ ਦੇ ਬਾਹਰ ਹੇਟ ਕ੍ਰਾਈਮਸ ਰਿਪੋਰਟ ਹੋਏ ਨੇ। ਸੋ ਇਸ ਤਰ੍ਹਾਂ ਦੇ ਹਾਲਾਤ ਵਿੱਚ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਵੀ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਫਾਰ ਰਾਈਟ ਨੇ, ਤੇ ਹੁਣ ਵੀ ਬਹੁਤ ਸਾਰੇ ਹੇਟ ਕ੍ਰਾਈਮਸ ਜਿਹੜੇ ਨੇ ਉਹ ਸਾਨੂੰ ਸੁਣਨ ਨੂੰ ਮਿਲ ਰਹੇ ਨੇ। 3 ਦਿਨ ਪਹਿਲਾਂ ਇੱਕ 72 ਸਾਲ ਦੇ ਬਜ਼ੁਰਗ ਨੂੰ ਕੋਈ 15 ਕੁ 20 ਜਾਣੇ ਜਿਹੜੇ ਨੇ ਉਹ ਕੁੱਟ ਦਿੰਦੇ ਨੇ ਇੱਕ ਜਗ੍ਹਾ ਦੇ ਵਿੱਚ, ਬਰਮਿੰਗਮ ਦੇ ਵਿੱਚ। ਸੋ ਇਹ ਬਹੁਤ ਜ਼ਿਆਦਾ ਸੀਰੀਅਸ ਮੋਡ ਇੱਥੇ ਲਿਆ ਜਾ ਰਿਹਾ ਹੈ। ਪਰ ਹੁਣ ਹੌਲੀ ਹੌਲੀ ਕੁਝ ਇੱਕ ਸੈਂਸ ਵੀ ਪ੍ਰੀਵੇਲ ਕਰ ਰਿਹਾ, ਕੁਝ ਇੱਕ ਲੋਕ ਸ਼ਾਊਟ ਆਊਟ ਕਰ ਰਹੇ ਨੇ
ਕਿ ਜਿਹੜੀ ਸਿੱਖ ਕਮਿਊਨਿਟੀ ਹੈ, ਕਿਉਂਕਿ ਇਹ ਸਿੱਖਾਂ ਦੀ ਇੱਕ ਬੜੀ ਵੱਡੀ ਸ਼ਾਖ ਵੀ ਹੈ ਇਸ ਮੁਲਕ ਦੇ ਵਿੱਚ, ਕਿਉਂਕਿ ਬਿਲਕੁਲ ਵਰਲਡ ਵਾਰ 1 ਮੈਂ ਤੁਹਾਨੂੰ ਇੱਥੇ ਵਰਲਡ ਵਾਰ ਪ੍ਰਸ਼ਨ ਕਰਨਾ ਹਾਂਜੀ ਥੋੜਾ ਜਿਹਾ, ਹਾਂਜੀ ਆਪਾਂ ਅੱਗੇ ਗੱਲਬਾਤ ਨੂੰ ਜਾਰੀ ਰੱਖਾਂਗੇ ਕਿ ਮੈਂ ਮਤਲਬ ਜਿਹੜੀ ਆ ਸਾਰੀ ਤੁਸੀਂ ਬੜੀ ਅਪਡੇਟ ਜਿਹੜੀ ਇਹ ਦਿੱਤੀ ਹੈ ਸਾਰੇ ਕੇਸ ਬਾਰੇ ਡਿਟੇਲਡ, ਮੈਂ ਹੁਣ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਤਾਂ ਤੁਸੀਂ ਜਾਣਨਾ ਚਾਹੁੰਦਾ ਕਿ ਇਸ ਟਾਈਮ ਕਿਉਂਕਿ ਜਿਹੜੀਆਂ ਕੁਝ ਵੀਡੀਓਜ਼ ਆ ਰਹੀਆਂ ਨੇ, ਜਿਵੇਂ ਤੁਸੀਂ ਵਿਕਰਮ ਦੇ ਘਰ ਦੀ ਗੱਲ ਕਹੀ ਹੈ ਕਿ ਉਸ ਘਰ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਕੁਝ ਥਾਵਾਂ ਦੇ ਉੱਤੇ ਜਿਹੜੇ ਸੜਕਾਂ ਦੇ ਉੱਤੇ ਜਿਹੜੇ ਸਿੱਖ ਆ ਉਹਨਾਂ ਨੂੰ ਜਿਵੇਂ ਘੇਰ ਕੇ ਜਾਂ ਇਹ ਸਵਾਲ ਪੁੱਛਣੇ ਕਿ ਕੀ ਤੁਸੀਂ ਵੀ ਕਿਰਪਾਨ ਪਾਈ ਹੋਈ ਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਉਹਦੀਆਂ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੋਂ। ਤਾਂ ਗਰਾਊਂਡ ਦੇ ਉੱਤੇ ਕਿਵੇਂ ਦੀ ਜਿਹੜੀ ਇਸ ਟਾਈਮ ਸਿਚੁਏਸ਼ਨ ਆ, ਤੁਹਾਡੀ ਜਾਣਕਾਰੀ 'ਚ ਕੁਝ ਘਟਨਾਵਾਂ ਆ ਰਹੀਆਂ ਨੇ ਜਾਂ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਉਹ ਪਾਰਟਿਕੂਲਰਲੀ ਸਿੱਖਾਂ ਨੂੰ, ਕਿਤੇ ਉੱਥੇ ਇੰਡੀਵਿਜੂਅਲਸ ਨੂੰ ਜਾਂ ਕਿਸੇ ਹੋਰ ਸਿੱਖ ਕਮਿਊਨਿਟੀਜ਼ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਰਹੀ ਆ? ਬਿਲਕੁਲ, ਪ੍ਰੋਟੈਸਟ ਦੇ ਵਿੱਚ ਦੇਖੋ ਜਿਹੜਾ ਫਾਰ ਰਾਈਟ ਹੈ, ਆਬਵੀਅਸਲੀ ਦੇ ਆਰ ਆਸਕਿੰਗ ਫॉर ਸਿੱਖ ਬਲੱਡ ਬੇਸਿਕਲੀ, ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ, ਹਨਾ। ਔਰ ਇਹਦਾ ਇੱਕ ਬੜਾ ਵੱਡਾ ਜਿਹੜਾ ਮੈਂ ਸਮਝਦਾ ਸਿਹਰਾ ਜਾਂਦਾ ਉਹ ਮੀਡੀਆ ਨੂੰ ਜਾਂਦਾ। ਮੀਡੀਆ ਨੇ ਜਿਸ ਢੰਗ ਦੇ ਨਾਲ ਇਹਨੂੰ ਰਿਪੋਰਟ ਕੀਤਾ, ਬਾਰ-ਬਾਰ ਇਹ ਗੱਲ ਕਹੀ ਹੈ ਕਿ ਸਿੱਖ ਸੈਰੇਮੋਨੀਅਲ ਨਾਈਫ ਦੇ ਨਾਲ ਕਤਲ ਹੋਇਆ ਹੈ, ਸਿੱਖ ਨੇ ਕਤਲ ਕੀਤਾ ਹੈ, ਇਹ ਗੱਲਾਂ ਨੂੰ ਬਾਰ-ਬਾਰ ਰੀਇਟਰੇਟ ਕੀਤਾ ਗਿਆ, ਜੋ ਕਿ ਇਹਨਾਂ ਨੂੰ ਭਲੀ ਭਾਂਤ ਪਤਾ ਸੀਗਾ ਬਈ ਇਹਦੇ ਨਾਲ ਇੱਕ ਤੁਸੀਂ ਇੱਥੇ ਦੇ ਸੋਸ਼ਲ ਫੈਬਰਿਕ ਨੂੰ ਹਾਰਮ ਕਰੋਗੇ ਔਰ ਇੱਕ ਬੜੀ ਵੱਡੀ ਪ੍ਰਿਡਿਕਮੈਂਟ ਤੁਸੀਂ ਕਮਿਊਨਿਟੀ ਨੂੰ ਤੁਸੀਂ ਪਾ ਦੋਗੇ। ਤੇ ਇਹੀ ਇੱਥੇ ਹੋ ਰਿਹਾ ਵਾ। ਬਹੁਤ ਸਾਰੇ ਜਿਹੜੇ ਹੇਟ ਕ੍ਰਾਈਮਸ ਨੇ ਉਹ ਕੁਛ ਰਿਪੋਰਟ ਨਹੀਂ ਹੋ ਰਹੇ, ਪਰ ਇੰਡੀਵਿਜੂਅਲੀ ਲੋਕ ਸਾਨੂੰ ਕਈ ਕੰਟੈਕਟ ਕਰਕੇ ਦੱਸ ਰਹੇ ਨੇ ਵੀ ਫਲਾਣੇ ਸ਼ਹਿਰ 'ਚ ਇਹ ਹੋਇਆ, ਫਲਾਣੇ ਸ਼ਹਿਰ 'ਚ ਇਹ ਹੋਇਆ, ਹਨਾ। ਸੋ ਬਿਲਕੁਲ ਕਈ ਚੀਜ਼ਾਂ ਜਿਹੜੀਆਂ ਨੇ ਉਹਦੇ ਲਈ ਅਸੀਂ ਬਾਰ-ਬਾਰ ਕਮਿਊਨਿਟੀ ਤੋਂ ਵੀ ਮੈਸੇਜ ਪਾ ਰਹੇ ਹਾਂ ਕਿ ਤੁਸੀਂ ਸਤਰਕ ਵੀ ਰਹਿਣਾ ਹੈ, ਜਿੱਥੇ ਸਤਰਕ ਰਹਿਣਾ ਹੈ, ਉੱਥੇ ਤੁਸੀਂ ਕੋਈ ਵੀ ਹੇਟ ਕ੍ਰਾਈਮ ਨੂੰ, ਚਾਹੇ ਉਹ ਛੋਟਾ ਹੈ ਚਾਹੇ ਵੱਡਾ ਹੈ, ਉਹਨੂੰ ਰਿਪੋਰਟ ਕਰਨ ਤੋਂ ਗਰੇਜ਼ ਨਾ ਕਰੋ, ਕਿਉਂਕਿ ਜੇ ਤੁਸੀਂ ਰਿਪੋਰਟ ਨਹੀਂ ਕਰੋਗੇ ਤੇ ਇਹ ਲੌਜ ਨਹੀਂ ਹੋਏਗੀ ਕੰਪਲੇਂਟਸ, ਤੇ ਜੇ ਲੌਜ ਨਾ ਹੋਈਆਂ ਤਾਂ ਕੱਲ ਨੂੰ ਜੇ ਅਸੀਂ ਇਸ ਕੇਸ ਨੂੰ ਫਰਦਰ ਲੈ ਕੇ ਜਾਂਦੇ ਹਾਂ, ਗਵਰਨਮੈਂਟ ਦੇ ਨਾਲ ਚੱਕਦੇ ਹਾਂ, ਤੇ ਇਹਦੇ ਲਈ ਕਿਹਨੂੰ ਅਸੀਂ ਅਕਾਊਂਟੇਬਲ ਠਹਿਰਾਵਾਂਗੇ ਜੇ ਸਾਡੇ ਕੋਲ ਐਕੂਰੇਟ ਡੇਟਾ ਨਹੀਂ ਹੋਏਗਾ। ਸੋ ਬਿਲਕੁਲ ਇਹਦੇ ਲਈ ਅਸੀਂ ਚਿੰਤਿਤ ਹਾਂ। ਤੇ ਇਹਦੇ ਬਾਰੇ ਜਿਹੜੇ ਗਰਾਊਂਡ ਦੇ ਹਾਲਾਤ ਨੇ, ਉਹਨੂੰ ਮੱਦੇ-ਨਜ਼ਰ ਰੱਖਦੇ ਹੋਏ ਜਿਹੜਾ ਬਹੁਤ ਜਲਦੀ ਜਿਹੜੀ ਹੈ ਸਿੱਖ ਕਮਿਊਨਿਟੀ ਇੱਕ ਮੀਟਿੰਗ ਵੀ ਬੁਲਾ ਰਹੀ ਹੈ, ਕਿਉਂਕਿ ਤੁਹਾਨੂੰ ਪਤਾ ਜੂਨ ਦਾ ਮਹੀਨਾ ਹੈ, ਇੱਥੇ ਵੱਡੇ ਪ੍ਰੋਟੈਸਟ ਹੁੰਦੇ ਨੇ। 6 ਤਰੀਕ ਨੂੰ ਪ੍ਰੋਟੈਸਟ ਹੈ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ, ਤੇ 7 ਤਰੀਕ ਨੂੰ ਟ੍ਰੈਫਲਗਰ ਸਕੁਆਇਰ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਗੈਦਰਿੰਗ ਹੈ। ਸੋ 7 ਦੇ ਇਸ ਪ੍ਰੋਗਰਾਮ ਤੋਂ ਬਾਅਦ ਕਮਿਊਨਿਟੀ ਮੀਟਿੰਗਸ ਜਿਹੜੀਆਂ ਨੇ ਉਹ ਸੱਦੀਆਂ ਜਾ ਰਹੀਆਂ ਨੇ ਵੱਖ-ਵੱਖ ਜਗ੍ਹਾਵਾਂ ਤੇ ਇੱਕ ਬਿਲਕੁਲ ਨੈਸ਼ਨਲ ਲੈਵਲ ਤੇ ਵੀ ਇੱਕ ਵੱਡੀ ਗੈਦਰਿੰਗ ਸਿੱਖਾਂ ਦੀ ਕਰਨ ਦੀ ਲੋੜ ਹੈ, ਕਿਉਂਕਿ ਆਈ ਥਿੰਕ ਇਹ ਬੜੇ ਬੜੇ ਇੱਕ ਡਿਮਾਂਡਿੰਗ ਟਾਈਮਸ ਨੇ ਜਿਹਦੇ ਤੇ ਸਾਰੀਆਂ ਸਿੱਖ ਜਥੇਬੰਦੀਆਂ ਤੇ ਕਮਿਊਨਿਟੀ ਨੂੰ ਇਕੱਠੇ ਹੋਣ ਦੀ ਲੋੜ ਹੈ। ਬਿਲਕੁਲ, ਜਿਵੇਂ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ, ਅਸੀਂ ਦੇਖ ਰਹੇ ਹਾਂ ਕਿ ਜਿਵੇਂ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਦੇ ਉੱਤੇ ਜਿਸ ਤਰੀਕੇ ਦਾ ਇੱਕ ਅਟੈਕ ਹੋਇਆ ਸੀ, ਤੇ ਉਸ ਤੋਂ ਇਲਾਵਾ ਚਾਹੇ ਉਹ ਕੈਨੇਡਾ ਹੋਵੇ, ਚਾਹੇ ਯੂਕੇ ਹੋਵੇ, ਅਮਰੀਕਾ ਹੋਵੇ, ਹਰ ਕੰਟਰੀ ਦੇ ਵਿੱਚ ਜਿਹੜੇ ਐਂਟੀ ਸਿੱਖ ਹੇਟ ਦੇ ਕੇਸਿਸ ਨੇ ਉਹ ਬਹੁਤ ਜ਼ਿਆਦਾ ਫਲੇਅਰ ਅਪ ਹੋਏ ਆ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਪਿਛਲੇ ਕੁਝ ਸਮੇਂ ਤੋਂ। ਤਾਂ ਇਹ ਘਟਨਾ ਵੀ ਜਿਵੇਂ ਹੁਣ ਹੋਈ ਆ, ਤਾਂ ਮੈਂ ਮਨਪ੍ਰੀਤ ਸਿੰਘ ਜੀ ਤੋਂ ਇਹ ਜਾਣਨਾ ਚਾਹੁੰਦਾ ਕਿ ਕੀ ਸਿੱਖ ਆਰਗੇਨਾਈਜੇਸ਼ਨਸ ਜਿਹੜੀਆਂ ਆ ਉਹ ਇੱਕ ਮਈਅਰਸ ਹੁੰਦੇ ਆ ਵੀ ਤੁਸੀਂ ਕੁਝ ਹੋ ਜਾਂਦਾ ਆ ਉਹ ਤੋਂ ਬਾਅਦ ਰਿਐਕਸ਼ਨ ਦੇ ਵਿੱਚ ਤੁਸੀਂ ਕੋਈ ਅਪਰੋਚ ਅਡੋਪਟ ਕਰਦੇ ਹੋ? ਕੀ ਇਹ ਹਾਲਾਤ ਜਿਹੜੇ ਸਾਨੂੰ ਬਣਦੇ ਪਿਛਲੇ ਸਮੇਂ ਤੋਂ ਦੇਖ ਰਹੇ ਆ, ਕਿ ਇਹਨਾਂ ਹਾਲਾਤਾਂ ਦੀ ਤਿਆਰੀ ਲਈ ਸਿੱਖ ਆਰਗੇਨਾਈਜੇਸ਼ਨਸ, ਤੁਹਾਨੂੰ ਲੱਗ ਰਿਹਾ ਹੈ ਕਿ ਉਹਨਾਂ ਨੇ ਕੁਝ ਕੀਤਾ, ਜਾਂ ਤੁਹਾਨੂੰ ਲੱਗ ਰਿਹਾ ਵੀ ਅਸੀਂ ਉਹ ਕਰਨ ਦੇ ਵਿੱਚ ਫੇਲ ਹੋਏ ਆ, ਤਾਂ ਕਿ ਸਾਡੀ ਪਹਿਲਾਂ ਤੋਂ ਤਿਆਰੀ ਹੋਵੇ ਕਿ ਜੇ ਕੁਝ ਇਹੋ ਜਿਹਾ ਮਾਹੌਲ ਬਣਦਾ ਹੈ ਤਾਂ ਅਸੀਂ ਕੀ ਅਪਰੋਚ ਲੈਣੀ ਹੈ, ਕਿਵੇਂ ਇਸ ਸਿਚੁਏਸ਼ਨ ਨੂੰ ਕੰਟੇਨ ਕਰਨਾ ਆ, ਜਾਂ ਸਾਡਾ ਜਿਹੜਾ ਰਿਸਪੌਂਸ ਆ ਉਹ ਕਿਹੋ ਜਿਹਾ ਹੋਵੇ, ਕਲੈਕਟਿਵ ਰਿਸਪੌਂਸ? ਦੇਖੋ, ਤੁਸੀਂ ਗੱਲ ਕੀਤੀ ਹੈ, ਦੇਖੋ ਇਹੋ ਜਿਹੇ ਕੰਮ ਹੁੰਦੇ ਨੇ ਸਿੱਖ ਲੀਡਰਸ਼ਿਪ ਦੇ, ਤੇ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਵਰਲਡ ਵਾਈਡ ਜਿਹੜੀ ਸਿੱਖ ਲੀਡਰਸ਼ਿਪ ਹੈ ਉਹਦੀ ਪ੍ਰੋਬਲਮ ਇਹ ਹੈ ਕਿ ਅਸੀਂ ਹਲੇ ਤੱਕ ਪੁਰਾਣੇ ਜੇ ਕਲਚਰ 'ਚ ਵਿਚਰ ਰਹੇ ਹਾਂ। ਕੋਈ ਐਮਪੀ ਆ ਜਾਂਦਾ, ਕੋਈ ਕੈਂਡੀਡੇਟ ਆ ਜਾਂਦਾ ਹੈ, ਸਾਡੀ ਬਸ ਇੰਨੀ ਕੁਮਾਰ ਹੈ ਵੀ ਉਹਨੂੰ ਸਰੋਪਾ ਦੇ ਕੇ ਤੇ ਉਹਦੇ ਨਾਲ ਫੋਟੋ ਖਿਚਾ ਲਓ, ਬਸ ਦੈਟਸ ਇਟ। ਉਹਦੇ ਨਾਲ ਨਾ ਤਾਂ ਕਦੀ ਅਸੀਂ ਆਪਣੇ ਏਜੰਡਾਸ ਤੇ ਆਪਣੀਆਂ ਪ੍ਰੋਬਲਮਸ ਤੇ ਖੜ ਕੇ ਗੱਲ ਕਰਦੇ ਹਾਂ, ਬਹੁਤ ਘੱਟ ਗੱਲ ਹੁੰਦੀ ਹੈ। ਤੇ ਮੈਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਰੀਅਲ ਲਿਵਰੇਜ ਹੈ, ਇੱਕ ਤਾਂ ਸਾਡੀ ਡਿਵੀਜ਼ਨ ਕਰਕੇ ਉਹ ਹੈ ਨਹੀਂਗੀ। ਦੂਸਰਾ, ਜਿਹੜਾ ਕਿ ਸਾਡੀ ਜਿਹੜੀ ਪੋਲਿਟਿਕਸ ਹੈ ਭਾਜੀ, ਜਾਂ ਤਾਂ ਉਹ ਓਪਰਚੁਨਿਜ਼ਮ ਦੀ ਹੈ ਜਾਂ ਵਿੰਡਿਕਟਿਵ ਪੋਲਿਟਿਕਸ ਹੈ। ਸਾਡੀ ਪੋਲਿਟਿਕਸ ਦੇ ਵਿੱਚ ਉਹ ਦਮ ਨਹੀਂ। ਜਿੱਦਾਂ ਫਰਜ਼ ਕਰ ਲਓ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ।
ਜਿਊਜ਼ ਨੇ ਐਂਟੀ-ਸੈਮਿਟਿਜ਼ਮ ਨੂੰ ਏਡਾ ਵੱਡਾ ਕ੍ਰਾਈਮ ਬਣਾ ਦਿੱਤਾ ਵਰਲਡ ਦੇ ਵਿੱਚ, ਕਿਉਂਕਿ ਉਹਨਾਂ ਦੀ ਲੌਬਿੰਗ ਬੜੀ ਸਟਰੋਂਗ ਸੀ ਕਿ ਜੇ ਇਹੀ ਘਟਨਾ ਕਿਸੇ ਜਿਊ ਨੇ ਕੀਤੀ ਹੁੰਦੀ ਤੇ ਅਖਬਾਰ ਵਾਲੇ ਜਿਊ ਵਰਡ ਨਹੀਂ ਸੀ ਯੂਜ਼ ਕਰ ਸਕਦੇ ਕਾਤਲ ਵਾਸਤੇ, ਕਿਉਂਕਿ ਇਹ ਐਂਟੀ-ਸੈਮਿਟਿਜ਼ਮ ਚ ਆ ਜਾਣਾ ਸੀ ਤੇ ਇਹਦੇ ਲਈ ਇਹ ਆ ਜਾਣਾ ਸੀ ਵੀ ਇਹ ਜੈਨੋਸਾਈਡ ਸਰਵਾਈਵਰ ਕਮਿਊਨਿਟੀ ਹੈ ਤੇ ਤੁਸੀਂ ਇਹਦਾ ਜੈਨੋਸਾਈਡ ਇਨਕਰੇਜ ਕਰ ਰਹੇ ਹੋ। ਹੁਣ ਮੈਂ ਤੁਹਾਨੂੰ ਇੰਗਲੈਂਡ ਦੇ ਹਾਲਾਤ ਦੱਸ ਦਿੰਦਾ ਵੀ ਇੰਗਲੈਂਡ ਵਿੱਚ ਮੁਸਲਮਾਨਾਂ ਨੇ ਇੰਨੀ ਲੌਬਿੰਗ ਕੀਤੀ ਹੈ। ਚਲੋ ਉਹਨਾਂ ਦੇ ਨੰਬਰਸ ਵੀ ਜ਼ਿਆਦਾ ਨੇ ਸਾਡੇ ਨਾਲੋਂ, ਪਰ ਉਹਨਾਂ ਨੇ ਐਡੀ ਲੌਬਿੰਗ ਕੀਤੀ ਹੈ ਕਿ ਉਹਨਾਂ ਨੇ ਇਸਲਾਮੋਫੋਬੀਆ ਰਜਿਸਟਰ ਕਰਾ ਲਿਆ ਇੱਕ ਹੇਟ ਕ੍ਰਾਈਮ ਦੀ ਕੈਟੇਗਰੀ ਵਜੋਂ। ਅਸੀਂ ਵਰਲਡ ਸਿੱਖ ਪਾਰਲੀਮੈਂਟ, ਹੋਰ ਕੁਝ ਨਾਮਜ਼ਦ ਆਰਗੇਨਾਈਜੇਸ਼ਨਸ ਯੂਕੇ ਦੀਆਂ ਸਿਰਮੌਰ, ਉਹ ਬਾਰ-ਬਾਰ ਪਿਛਲੇ 1 ਸਾਲ ਤੋਂ ਰੌਲਾ ਪਾ ਰਹੀਆਂ ਕਿ ਸਿੱਖ ਹੇਟ ਕ੍ਰਾਈਮ ਨੂੰ ਔਨ ਦ ਸਕੇਲ ਆਫ ਇਸਲਾਮੋਫੋਬੀਆ ਤੇ ਐਂਟੀ-ਸੈਮਿਟਮ ਤੁਸੀਂ ਇਹਨੂੰ ਪ੍ਰੋਵੀਜ਼ਨਲਾਈਜ਼ ਕਰੋ ਲਾਅ ਦੇ ਵਿੱਚ, ਤਾਂ ਕਿ ਜਿਹੜੇ ਹੇਟ ਕ੍ਰਾਈਮ ਰਿਪੋਰਟ ਹੁੰਦੇ ਨੇ ਉਹਨਾਂ ਦੀ ਸਹੀ ਤਰੀਕੇ ਨਾਲ ਕਲਾਸੀਫਿਕੇਸ਼ਨ ਹੋ ਸਕੇ ਕਿ ਇਹ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਹੈ। ਕਿਉਂਕਿ ਦੇਖੋ, ਇੱਕ ਗੱਲ ਪੱਕੀ ਹੈ ਕਿ ਜਿਹੜਾ, ਜੇ ਤੁਸੀਂ ਦੇਖੋਗੇ ਨਾ ਕਿ ਇੱਕ ਵਿਜ਼ੀਬਲ ਮਾਈਗ੍ਰੈਂਟ ਕਿਹੜਾ ਹੈ ਕਿਸੇ ਵੀ ਦੇਸ਼ ਦਾ, ਤੇ ਦਾ ਮੋਸਟ ਵਿਜ਼ੀਬਲ ਮਾਈਗ੍ਰੈਂਟ ਉਹ ਸਿੱਖ ਹੀ ਹੈ, ਕਿਉਂਕਿ ਸਿੱਖਾਂ ਦੀ ਪਹਿਚਾਣ ਵੱਖਰੀ ਹੈ, ਸਿੱਖਾਂ ਦਾ ਨਿਆਰਾਪਨ ਹੈ। ਇਹੀ ਸਾਡੀ ਤਾਕਤ ਵੀ ਹੈ ਤੇ ਪਰ ਇਹੀ ਸਾਡੇ ਨਾਲ ਧੱਕਾ ਕਰਨ ਦਾ, ਹੁਣ ਤੁਸੀਂ ਅਮਰੀਕਾ ਤੋਂ ਹੋ, ਤੁਸੀਂ ਜਾਣਦੇ ਹੋ ਵੀ 9/11 ਚ ਕੀ ਹੁੰਦਾ। 9/11 ਚ ਮਸਲਾ ਸੀਗਾ ਮੁਸਲਮਾਨਾਂ ਦੇ ਖਿਲਾਫ ਹੇਟਰੇਡ ਦਾ, ਪਰ ਸ਼ਿਕਾਰ ਸਭ ਤੋਂ ਜ਼ਿਆਦਾ ਸਿੱਖ ਬਣੇ, ਕਿਉਂਕਿ ਸਿੱਖ ਪੱਗ ਪਾਉਂਦੇ ਨੇ, ਦਾੜਾ ਪ੍ਰਕਾਸ਼ ਕਰਦੇ ਨੇ, ਤੇ ਉਹ ਇੱਕ ਬੇਸਿਕਲੀ ਇੱਕ ਯੂਜੂਅਲ ਵਿਕਟਿਮ ਬਣ ਗਏ ਇਸ ਸੀਨ ਦੇ। ਹੁਣ ਵੀ ਇਹੀ ਹੋ ਰਿਹਾ। ਤੁਸੀਂ ਨਿਊਜ਼ੀਲੈਂਡ ਦੀ ਗੱਲ ਕੀਤੀ ਹੈ, ਆਸਟ੍ਰੇਲੀਆ ਦੀ ਗੱਲ ਕਰ ਲਓ, ਯੂਕੇ ਦੀ ਗੱਲ ਕਰ ਲਓ, ਜਦੋਂ ਵੀ ਕੋਈ ਫਾਰ ਰਾਈਟ ਆਪਣਾ ਜ਼ੋਰ ਫੜਦੀ ਹੈ, ਤੇ ਜਿੱਦਾਂ ਮੈਂ ਪਹਿਲੇ ਕਿਹਾ ਸੀ ਕਿ ਦੇ ਫਿਊਲ ਔਨ ਸੋਸਾਇਟੀਜ਼ ਪੋਲਰਾਈਜੇਸ਼ਨ, ਤੇ ਪੋਲਰਾਈਜੇਸ਼ਨ ਕਰਨ ਲਈ ਉਹ ਕੀ ਕਰਦੇ ਨੇ, ਕਿਸੇ ਵੀ ਦਾ ਮੋਸਟ ਵਿਜ਼ੀਬਲ ਮਾਈਨੋਰਿਟੀ ਦੇ ਖਿਲਾਫ ਚੱਕਣ ਚੱਕ ਲੈਂਦੇ ਨੇ ਤਾਂ ਕਿ ਉਹ ਅਪੀਜ਼ ਕਰ ਸਕਣ ਮੈਜੋਰਿਟੀ ਨੂੰ। ਠੀਕ ਹੈ ਜੀ। ਇੰਡੀਆ ਵਿੱਚ ਵੀ ਬਹੁਤ ਹੱਦ ਤੱਕ ਸਾਡੇ ਨਾਲ ਇਦਾਂ ਹੀ ਹੋਇਆ ਕਿ ਸਾਨੂੰ ਕ੍ਰਸ਼ ਕਰਨ ਲਈ ਜਿਹੜੀ ਸਾਡੀ ਵੱਖਰੀ ਪਹਿਚਾਣ ਨੂੰ, ਉਹਨੂੰ ਕੇਂਦਰਿਤ ਕਰਕੇ ਦੂਸਰਿਆਂ ਨੂੰ ਖੁਸ਼ ਕੀਤਾ ਜਾਂਦਾ ਹੈ ਸਾਡੀ ਕਾਸਟ ਦੇ। ਤੇ ਅੱਜ ਨਿਊਜ਼ੀਲੈਂਡ 'ਚ ਵੀ ਇਹੀ ਹੋਇਆ ਤੇ ਹੁਣ ਯੂਕੇ ਵਿੱਚ ਵੀ ਇਹੀ ਹੋ ਰਿਹਾ। ਪਰ ਯੂਕੇ ਦੇ ਵਿੱਚ ਸਿੱਖਾਂ ਦੀ ਬਹੁਤ ਲੰਬੀ ਹਿਸਟਰੀ ਹੈ। 100 ਸਾਲ ਤੋਂ ਵੱਧ ਸਾਨੂੰ ਇੱਥੇ ਹੋ ਗਏ ਨੇ। ਵਰਲਡ ਵਾਰ 1 ਚ 90,000 ਤੋਂ ਵੱਧ ਸੋਲਜਰਸ ਨੇ ਕੁਰਬਾਨੀਆਂ ਦਿੱਤੀਆਂ ਇਹਨਾਂ ਦੇ ਵਾਸਤੇ। ਵਰਲਡ ਵਾਰ 2 ਵਿੱਚ ਕੁਰਬਾਨੀਆਂ ਦਿੱਤੀਆਂ। ਔਰ ਇੱਥੇ ਹੁਣ ਕਈ ਗੋਰੇ MP ਇਹ ਗੱਲ ਖੁੱਲ ਕੇ ਆਪਣੇ ਟਵੀਟ ਵੀ ਕਰ ਰਹੇ ਨੇ, ਗੱਲ ਕਹਿ ਵੀ ਰਹੇ ਨੇ ਕਿ ਸਿੱਖ ਇੱਕ ਮਾਡਲ ਮਾਈਨੋਰਿਟੀ ਹੈ ਇਸ ਕੰਟਰੀ ਦੀ। ਬਿਲਕੁਲ ਲਾਅ ਅਬਾਈਡਿੰਗ ਨੇ, ਵੈਰੀ ਵੈਲ ਇੰਟੈਗ੍ਰੇਟਿਡ ਨੇ, ਪਰ ਇਹ ਬਿਲਕੁਲ ਇੱਕ ਬਹੁਤ ਰਿਸਪੈਕਟੇਬਲ ਕਮਿਊਨਿਟੀ ਹੈ। ਹਰ ਥਾਂ ਸੋਸ਼ਲ ਵਰਕ 'ਚ ਸਭ ਤੋਂ ਅੱਗੇ ਨੇ, ਲੰਗਰ ਲਾਉਂਦੇ ਨੇ, ਹੋਮਲੈਸ ਨੂੰ ਫੀਡ ਕਰਦੇ ਨੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਹੁਣ ਸਾਡੇ ਫੇਵਰ ਵਿੱਚ ਹੌਲੀ ਹੌਲੀ ਗੱਲ ਵੱਧ ਰਹੀ ਹੈ। ਪਰ ਮਾਈਂਡ ਇਟ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਇਹ ਇੱਕ ਵਰਲਡ ਵਾਈਡ ਫਿਨੋਮੀਨਾ ਬਣ ਚੁੱਕਾ ਹੈ ਰਾਈਟ ਵਿੰਗ ਦਾ, ਔਰ ਇਹ ਕੋਇਨਸੀਡੈਂਸ ਨਹੀਂ ਹੈ। ਮੈਨੂੰ ਲੱਗਦਾ ਕਿ ਅਲੈਜਿਡਲੀ ਈਲਨ ਮਸਕ ਵਰਗੇ ਇਹ ਜਿਹੜਾ ਨਿਊ ਵਰਲਡ ਆਰਡਰ ਬਣਾਉਣਾ ਚਾਹੁੰਦੇ ਨੇ, ਜਾਂ ਜਿਹੜੇ ਕੀ ਕਹਿ ਲਓ ਕਿ ਜਿਹੜੇ ਹੈਗੇ ਨੇ ਇਹ ਇਕਨੋਮਿਕ ਜਿਹੜੀਆਂ ਲੌਬੀਜ਼ ਨੇ, ਵੱਡੇ ਵੱਡੇ ਜਿਹੜੇ ਘਰਾਣੇ ਨੇ, ਉਹ ਰਾਈਟ ਵਿੰਗ ਨੂੰ ਫਿਊਲ ਕਰ ਰਹੇ ਨੇ ਕਿ ਇਹ ਕੰਟਰੀਆਂ ਜਿਹੜੀਆਂ ਟਰਮੋਇਲ 'ਚ ਨੇ ਇਸ ਵੇਲੇ, ਇਕਨੋਮਿਕਲ ਟਰਮੋਇਲ 'ਚ ਨੇ, ਉਹ ਕੀ ਹੈ ਕਿ ਰਾਈਟ ਵਿੰਗ ਤੁਹਾਨੂੰ ਇੱਕ ਅਹਿਸਾਸ ਦਿੰਦੀ ਹੈ ਵੀ ਤੁਸੀਂ ਸਾਰਾ ਬੋਝ ਇਮੀਗ੍ਰੈਂਟਸ ਤੇ ਪਾ ਦਿਓ, ਸਾਰਾ ਦੋਸ਼ ਇਮੀਗ੍ਰੈਂਟਸ ਤੇ ਪਾ ਦਿਓ। ਤੁਹਾਨੂੰ ਜੌਬ ਨਹੀਂ ਮਿਲਦੀ ਤਾਂ ਵੀ ਇਮੀਗ੍ਰੈਂਟ ਦਾ ਕਸੂਰ ਹੈ, ਤੁਹਾਨੂੰ ਕੁਝ ਨਹੀਂ ਹੁੰਦਾ, ਤਾਂ ਕਿ ਤੁਸੀਂ ਇੱਕ ਕਹਿ ਲਓ ਇੱਕ ਨਿਓ ਨੈਸ਼ਨਲਿਜ਼ਮ ਕ੍ਰੀਏਟ ਕਰ ਸਕੋ ਤਾਂ ਕਿ ਤੁਹਾਨੂੰ ਵੋਟ ਬੈਂਕ ਮਿਲ ਸਕੇ। ਤੇ ਇੱਥੇ ਵੀ ਇਹੀ ਬਿਲਕੁਲ ਹੋ ਰਿਹਾ ਤੇ ਸਿੱਖਾਂ ਦੇ ਖਿਲਾਫ ਜਿਹੜਾ ਹੈ ਤਾਈਓ ਸਪੈਸੀਫਿਕਲੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਕੇਸ ਦੇ ਬਿਲਕੁਲ ਵਿੱਚ। ਸਹੀ। ਜਿਵੇਂ ਮਨਪ੍ਰੀਤ ਸਿੰਘ ਜੀ, ਮੈਂ ਮਤਲਬ ਤੁਸੀਂ ਜਿੰਨੀ ਹੁਣ ਤੱਕ ਅਸੀਂ ਗੱਲ ਕੀਤੀ ਆ ਕਿ ਇਸ ਦੇ ਵਿੱਚ ਇੱਕ ਛੋਟਾ ਜਿਹਾ ਬਰੀਫ ਦੇ ਵਿੱਚ ਜਿਹੜੀ ਜੱਜਮੈਂਟ ਆਈ ਆ, ਜਿਵੇਂ 21 ਉਮਰ ਕੈਦ ਦੀ ਸਜ਼ਾ ਹੋਈ ਆ, ਲਗਭਗ 21 ਸਾਲ ਤੱਕ ਪਰੋਲ ਜਿਹੜੀ ਆ ਵਿਕਰਮ ਨੂੰ ਨਹੀਂ ਮਿਲਣੀ ਆ। ਉਹਦੇ ਮਾਤਾ ਜਿਹੜੇ ਉਹਦੇ ਮਾਤਾ ਨੇ, ਉਹਨਾਂ ਦੇ ਉੱਤੇ ਇਹ ਦੋਸ਼ ਸਾਬਤ ਹੋਇਆ ਕਿ ਉਹਨਾਂ ਨੇ ਜਿਹੜਾ ਹਥਿਆਰ ਆ ਉਸ ਨੂੰ ਲੁਕਾਉਣ ਦੇ ਵਿੱਚ ਜਿਹੜੀ ਵਿਕਰਮ ਦੀ ਹੈਲਪ ਕੀਤੀ ਆ, ਉਹ ਹਥਿਆਰ ਲੁਕੋਇਆ ਆ, ਜਿਹਦੇ ਨਾਲ ਕਿ ਹਮਲਾ ਕੀਤਾ ਗਿਆ ਸੀ ਉਸ 18 ਸਾਲਾਂ ਦੇ ਗੋਰੇ ਨੌਜਵਾਨ ਦੇ ਉੱਤੇ। ਤੇ ਉਹਨਾਂ ਦੇ ਜਿਹੜੇ ਫਾਦਰ ਤੇ ਭਰਾ ਨੇ, ਉਹਨਾਂ ਦੇ ਉੱਤੇ ਵੀ ਜਿਹੜੇ ਇਹ ਚਾਰਜਸ ਜਿਹੜੇ ਆ, ਉਹ ਉਹਦੇ ਤੇ ਕੇਸ ਚੱਲ ਰਿਹਾ ਆ ਕਿ ਉਹ ਜਿਹੜੇ ਫਾਇਰ ਆਰਮਸ ਨੇ ਕੁਝ ਜਿਹੜੇ ਇਲੀਗਲ ਨੇ,
ਉਹ ਫਾਇਰ ਆਰਮਸ ਰੱਖਣ ਦੇ ਜਿਹੜੇ ਆ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਆ, ਤੇ ਉਹ ਕੇਸ ਜਿਹੜਾ ਆ ਉਹ ਫਾਈਟ ਕਰ ਰਹੇ ਆ। ਤਾਂ ਇਹ ਜਿਹੜੀ ਜਾਣਕਾਰੀ ਹੈ ਮੈਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ, ਕਿਉਂਕਿ ਹੁਣ ਸਾਡਾ ਸਮਾਂ ਵੀ ਇੰਟਰਵਿਊ ਦਾ ਜਿਹੜਾ ਆ ਉਹ ਸਮਾਪਤੀ ਵੱਲ ਨੂੰ ਵਧ ਰਿਹਾ ਆ। ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਅਸੀਂ ਜਿੰਨੀ ਗੱਲਬਾਤ ਕੀਤੀ ਆ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਰਿਟੋਰਿਕ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਦੇ ਖਿਲਾਫ ਪਿਛਲੇ ਸਮੇਂ ਤੋਂ ਸਾਨੂੰ ਦੇਖਣਾ ਸ਼ੁਰੂ ਹੋਇਆ ਸੀ, ਅਸੀਂ ਦੇਖਣ ਲੱਗੇ ਸੀ, ਉਹ ਹੁਣ ਗਰਾਊਂਡ ਦੇ ਉੱਤੇ ਵਾਇਲੈਂਟ ਰੂਪ ਵੀ ਲੈਂਦਾ ਦਿਖ ਰਿਹਾ ਆ। ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਰੇਸਿਸਟ ਅਟੈਕਸ ਹੋਣ, ਚਾਹੇ ਉਹ ਇਸ ਤਰੀਕੇ ਦੀ ਜਿਹੜੀ ਆਰਗੇਨਾਈਜ਼ਡ ਮੋਬ ਅਟੈਕਸ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਬਿਲਟ ਅਪ ਕੀਤੇ ਜਾ ਰਹੇ ਆ। ਹੁਣ ਇਹ ਮਤਲਬ ਇਹ ਚੈਲੰਜ ਆ, ਤੁਸੀਂ ਇਹ ਕਹਿ ਨਹੀਂ ਸਕਦੇ, ਜੇ ਤੁਸੀਂ ਕਹੋਗੇ ਵੀ ਇਦਾਂ ਨਾ ਕਰੋ, ਇਹ ਕਦੇ ਨਹੀਂ ਹੁੰਦਾ। ਜਿਨ੍ਹਾਂ ਨੇ ਇਹ ਸਟ੍ਰੈਟਜੀ ਬਣਾਈ ਆ, ਜਿਹੜੇ ਅਪਰੋਚ ਲੈ ਕੇ ਆ ਰਹੇ ਆ, ਉਹ ਕਰਨਗੇ। ਮਸਲਾ ਇਹ ਆ ਵੀ ਸਿੱਖ ਜਿਹੜੀ ਸਟਰੈਂਥ ਆ, ਜਿਹੜੀ ਕਿ ਸਿੱਖ ਆਰਗੇਨਾਈਜੇਸ਼ਨਸ ਦੇ ਵਿੱਚ ਪਈ ਆ, ਜਿਹਦੇ ਚ ਗੁਰਦੁਆਰਾ ਸਾਹਿਬਾਨ ਆਉਂਦੇ ਆ, ਸਿੱਖ ਪੋਲੀਟੀਕਲ ਆਰਗੇਨਾਈਜੇਸ਼ਨਸ ਆਉਂਦੀਆਂ ਨੇ, ਸੋਸ਼ਲ ਆਰਗੇਨਾਈਜੇਸ਼ਨਸ ਆਉਂਦੀਆਂ ਨੇ। ਮਤਲਬ ਇੰਡੀਆ ਦੇ ਵਿੱਚ ਅਸੀਂ ਇਹ ਗੱਲ ਜਿਹੜੀ ਆ, ਸਿੱਖ ਲਗਾਤਾਰ ਇਹ ਗੱਲ ਕਹਿੰਦੇ ਆ ਕਿ ਸਾਨੂੰ ਇੰਸਟੀਟਿਊਸ਼ਨਲਾਈਜ਼ ਨਹੀਂ ਹੋਣ ਦਿੱਤਾ ਜਾਂਦਾ, ਸਾਨੂੰ ਸਾਡੇ ਵਿੱਚ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਭਾਰਤ ਸਰਕਾਰ ਵੱਲੋਂ। ਪਰ ਡਾਇਸਪੋਰਾ ਜਿਹੜਾ ਆ, ਜਿਹਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਸਿੱਖ ਆ, ਉਹਨਾਂ ਦੇ ਕੋਲ ਇਹ ਇੱਕ ਪਾਵਰ ਹੈਗੀ ਆ ਜਾਂ ਸਪੇਸ ਹੈਗੀ ਆ ਵੀ ਉਹ ਆਪਣੇ ਆਪ ਨੂੰ ਇੱਕ ਪ੍ਰੋਪਰ ਸਟਰਕਚਰ ਦੇ ਵਿੱਚ ਆਰਗੇਨਾਈਜ਼ ਕਰ ਸਕਣ। ਤਾਂ ਇੱਥੇ ਮੈਂ ਸਵਾਲ ਤੁਹਾਨੂੰ ਇਕੱਲਿਆਂ ਨੂੰ ਨਹੀਂ, ਮੇਰਾ ਸਵਾਲ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਨੂੰ ਆ ਕਿ ਅੱਜ ਸਮਾਂ ਜਿਹੜਾ ਆ ਇਹ ਸਵਾਲ ਪੁੱਛ ਰਿਹਾ ਕਿ ਜਿਹੜਾ ਰਿਸਪੌਂਸ ਆ ਉਹਦੇ ਚ ਇੱਕ ਬੜਾ ਇੰਪੋਰਟੈਂਟ ਫੈਕਟਰ ਹੁੰਦਾ ਮੈਸੇਜਿੰਗ ਦਾ। ਕਿ ਸਰਕਾਰ ਦੇ ਪੱਖ ਤੋਂ ਅਸੀਂ ਦੇਖ ਰਹੇ ਹਾਂ ਕਿ ਯੂਕੇ ਦੀ ਗਵਰਨਮੈਂਟ ਜਿਹੜੀ ਆ ਉਹਨੇ ਸਪਸ਼ਟ ਕਰਤਾ ਆ। ਮੀਡੀਆ ਵੀ ਕਾਫੀ ਹੱਦ ਤੱਕ, ਜੇ ਅਸੀਂ ਗਾਰਡੀਅਨ ਦੀਆਂ ਰਿਪੋਰਟਸ ਦੇਖੀਏ, ਇੰਡੀਪੈਂਡੈਂਟ ਦੀਆਂ ਰਿਪੋਰਟਸ ਦੇਖੀਏ, ਤਾਂ ਉਹ ਸਿੱਖ ਜਿਹੜਾ ਕੇਸ ਆ ਉਹਨੂੰ ਬਿਲਟ ਕਰ ਰਹੇ ਆ, ਉਹ ਦੱਸ ਰਹੇ ਆ ਕਿ ਇਹ ਕਿਰਪਾਨ ਨਹੀਂ ਸੀ, ਮਤਲਬ ਆਰਟੀਕਲਸ ਵੀ ਆ ਰਹੇ ਆ। ਪਰ ਜਿਹੜਾ ਗਰਾਊਂਡ ਦੇ ਉੱਤੇ ਜਿਹੜਾ ਕਨੈਕਸ਼ਨ ਹੁੰਦਾ ਆਮ ਲੋਕ, ਆਮ ਸਿੱਖਾਂ ਦਾ ਤੇ ਸਿੱਖ ਆਰਗੇਨਾਈਜੇਸ਼ਨਸ ਦਾ, ਉਹਦੇ 'ਚ ਇੱਕ ਬਹੁਤ ਵੱਡਾ ਗੈਪ ਸਾਨੂੰ ਨਜ਼ਰ ਆ ਰਿਹਾ ਹੈ ਕਿ ਉਹ ਇੱਕ ਕਨੈਕਸ਼ਨ ਨਹੀਂ ਆ ਕਿ ਜਿੱਥੇ ਕੋਈ ਨਾ ਵਿਦਿਨ ਸਿੱਖ ਆਰਗੇਨਾਈਜੇਸ਼ਨਸ ਨਜ਼ਰ ਆਉਂਦਾ ਆ ਕੋਈ ਵੀ ਅਪਰੋਚ ਬਿਲਡ ਕਰਨ ਦੇ ਲਈ, ਨਾ ਹੀ ਸਿੱਖ ਆਰਗੇਨਾਈਜੇਸ਼ਨਸ ਤੇ ਆਮ ਸਿੱਖਾਂ ਦੇ ਵਿੱਚ ਨਜ਼ਰ ਆਉਂਦਾ। ਤਾਂ ਇਸ ਗੈਪ ਨੂੰ ਫਿਲ ਕਰਨ ਦੇ ਲਈ ਕਿ ਤੁਸੀਂ ਕੋਈ ਇੱਕ ਸਟਰੋਂਗ ਰਿਸਪੌਂਸ ਬਿਲਡ ਕਰ ਸਕੋ, ਤੁਸੀਂ ਇੱਕ ਸਟਰੋਂਗ ਜਿਹੜਾ ਫ੍ਰੀਕੁਐਂਟ ਮੈਸੇਜ ਕਨਵੇ ਕਰ ਸਕੋ ਲੋਕਾਂ ਨੂੰ ਕਿ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਆ। ਤਾਂ ਮਤਲਬ ਇਸ ਵਾਸਤੇ ਕੀ ਕੋਈ ਯਤਨ ਜਾਂ ਕੋਈ ਜਿਹੜੀ ਗੱਲਬਾਤ ਆ ਉਹ ਆਰਗੇਨਾਈਜੇਸ਼ਨਸ ਦੇ ਵਿੱਚ ਯੂਕੇ ਦੇ ਵਿੱਚ ਚੱਲ ਰਹੀ ਆ? ਬਿਲਕੁਲ, ਅਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ 14 ਤਰੀਕ ਦੀ ਆਲ ਕਹਿ ਲਓ ਜਥੇਬੰਦੀ ਜਿਹੜੀ ਮੀਟਿੰਗ ਹੈ ਉਹ ਸੱਦੀ ਜਾ ਰਹੀ ਹੈ। ਇਹਦਾ ਐਪਰੋਪ੍ਰੀਏਟ ਰਿਸਪੌਂਸ ਦੇਣ ਲਈ ਇੰਡੀਵਿਜੂਅਲੀ ਬਹੁਤ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਵੱਖ-ਵੱਖ ਲੈਂਗੁਏਜਸ ਦੇ ਵਿੱਚ ਇਸ ਚੀਜ਼ ਨੂੰ ਦੱਸ ਰਹੀਆਂ ਨੇ, ਆਪਣੇ ਕੇਸ ਨੂੰ ਪੇਸ਼ ਕਰ ਰਹੀਆਂ ਨੇ। ਹੁਣ ਮੇਨ ਸਟ੍ਰੀਮ ਮੀਡੀਆ ਦਾ ਵੀ ਕੁਛ ਇੱਕ ਮੀਡੀਆ ਆਊਟਲੈਟਸ ਇਹਨੂੰ ਥੋੜਾ ਰਿਵਰਸ ਕਰ ਰਹੇ ਨੇ, ਚੇਂਜ ਕਰ ਰਹੇ ਨੇ, ਹਨਾ। ਸੋ ਥੋੜਾ ਜਿਹਾ ਦੇਖਣ ਨੂੰ ਮਿਲ ਰਿਹਾ ਇਹ ਗੱਲ ਨੂੰ। ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ ਵੀ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਡੈਡ ਤੇ ਜਿਹੜਾ ਕੇਸ ਚੱਲ ਰਿਹਾ ਹੈ ਵਿਕਰਮ ਡਿਗਵਾ ਦੇ, ਉਹ offensive ਵੈਪਨਸ ਦਾ, ਫਾਇਰ ਆਰਮਸ ਦਾ ਨਹੀਂ ਹੈ। ਫਾਇਰ ਆਰਮਸ ਨਹੀਂ ਸਨ ਉਹਨਾਂ ਕੋਲ, offensive ਵੈਪਨਸ ਨੇ ਕੁਛ ਇੱਕ, ਜਿਹੜੇ ਕਿ ਉਹਨਾਂ ਦੇ ਅਕੋਰਡਿੰਗ ਉਹ ਉਸ ਹਿਸਾਬ ਨਾਲ ਅਸੈਸ ਕਰ ਰਹੇ ਨੇ। ਸੋ ਗੱਲ ਇਹ ਹੈ ਕਿ ਦੇਖੋ ਜਿਹੜੀ ਫਾਰ ਰਾਈਟ ਦੀ ਜਿਹੜੀ ਗੱਲ ਹੈ ਕਿ ਇਹ ਇੱਕ ਕੈਂਸਰ ਦੀ ਤਰ੍ਹਾਂ ਇਸ ਕੰਟਰੀ ਵਿੱਚ ਫੈਲ ਰਹੀ ਹੈ। ਜਿਹੜੀਆਂ ਰੀਸੈਂਟ ਮਿਊਨਿਸਪਲ ਹੋਈਆਂ ਸਨ ਇਲੈਕਸ਼ਨਸ, ਉਹਦੇ ਵਿੱਚ ਇੱਕ ਇਹਨਾਂ ਨੂੰ ਬੜੀ ਵੱਡੀ ਜਿੱਤ ਮਿਲੀ ਹੈ। ਸੋ ਇਹ ਬੜਾ ਇੱਕ ਵਰਿੰਗ ਮੂਵਮੈਂਟ ਹੈ ਕਿ ਜੇ ਆਉਣ ਵਾਲਾ ਸਮਾਂ ਬਾਈ ਚਾਂਸ ਜੇ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤੇ ਉਹ ਆਲਰੇਡੀ ਇਸ ਗੱਲ ਦੀ ਸ਼ਪਥ ਲੈ ਚੁੱਕੇ ਨੇ ਵੀ ਅਸੀਂ ਕਿਰਪਾਨ ਬੈਨ ਕਰਾਂਗੇ। ਸੋ ਮੈਨੂੰ ਲੱਗਦਾ ਹੈ ਅਗਲਾ ਆਉਣ ਵਾਲਾ ਸਾਲ, ਸਵਾ ਸਾਲ, 1.5 ਸਾਲ ਸਿੱਖਾਂ ਲਈ ਬਹੁਤ ਅਹਿਮੀਅਤ ਰੱਖਦਾ ਹੈ। ਅਸੀਂ ਕਿਸ ਤਰੀਕੇ ਦੇ ਨਾਲ ਇਫੈਕਟਿਵਲੀ ਲੌਬਿੰਗ ਕਰਦੇ ਹਾਂ, ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਨੈਰੇਟਿਵ ਨੂੰ ਸਿਰਜਦੇ ਹਾਂ, ਇਹ ਆਉਣ ਵਾਲਾ ਸਮਾਂ ਬੜਾ ਕ੍ਰੂਸ਼ਲ ਹੋਏਗਾ। ਔਰ ਜਿਹਦੇ ਲਈ ਕਿ ਮੈਨੂੰ ਲੱਗਦਾ ਹੈ ਕਿ ਸਿੱਖ ਕੌਮ ਆਪਣੀ ਤਿਆਰੀ 'ਚ ਹੈ, ਇਕਜੁੱਟ ਹੋ ਕੇ ਕੋਈ ਨਾ ਕੋਈ ਇੱਕ ਵਧੀਆ ਕਲੈਕਟਿਵ ਰਿਸਪੌਂਸ ਇਸ ਚੀਜ਼ ਨੂੰ ਦੇਣ ਲਈ। ਸੋ ਜਿਹੜੇ ਅੱਜ ਥੈਂਕਫੁਲੀ ਚਲੋ ਆਪਣੇ ਕੋਲ ਸਿੱਖ ਕਹਿਣ ਵਾਲੇ ਆਪਣੇ ਕੋਲ 8 ਜਾਂ 9 MP ਵੀ ਉੱਥੇ ਮੌਜੂਦ ਨੇ, ਜੋ ਕਿ ਚਲੋ ਸੈਲਫ ਡਿਟਰਮੀਨੇਸ਼ਨ ਦੀ ਤੇ ਇੰਨੀ ਗੱਲ ਨਹੀਂ ਕਰਦੇ, ਪਰ ਸ਼ਾਇਦ ਇਹੋ ਜਿਹੇ ਇਸ਼ੂਜ਼ ਤੇ ਉਹ ਕਾਫੀ ਵਾਈਬ੍ਰੈਂਟ ਹੋਣਗੇ, ਸਾਥ ਦੇਣਗੇ। ਸੋ ਉਮੀਦ ਇਹੀ ਹੈ ਕਿ ਹਰ ਬੰਦਾ ਆਪਣਾ ਆਪਣਾ ਪਾਰਟ ਪਲੇ ਕਰੇ। ਜਿੱਥੇ ਗੁਰਦੁਆਰਿਆਂ ਦਾ ਕੰਮ ਹੈ, ਗੁਰਦੁਆਰੇ ਆਪਣੇ MPs ਨੂੰ, ਆਪਣੇ ਕਨਸਟੀਟਿਊਐਂਟ MPs ਦੇ ਨਾਲ ਸੰਪਰਕ ਕਰਨ, ਉਹਨਾਂ ਦੇ ਨਾਲ ਮੀਟਿੰਗਸ ਲੈਣ ਕਿ ਸਾਡੇ ਕਨਸਟੀਟਿਊਐਂਟ ਵਰੀ ਫੀਲ ਕਰ ਰਹੇ ਨੇ, ਐਂਗਜ਼ਾਇਟੀ ਫੀਲ ਕਰ ਰਹੇ ਨੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ। ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨ ਜਿਹੜੀਆਂ ਸਰਕਾਰਾਂ ਦੇ ਨਾਲ ਇਨ ਟੱਚ ਨੇ ਜਾਂ MPs ਨਾਲ ਇਨ ਟੱਚ ਨੇ, ਉਹ ਆਪਣੇ ਤੌਰ ਤੇ ਲੌਬੀ ਕਰਨ
ਤੇ ਸਿੱਖ ਐਮਪੀ ਓਬਵੀਅਸਲੀ ਉਹਨਾਂ ਤੇ ਇੱਕ ਹੋਰ ਵੱਡੀ ਰਿਸਪੌਂਸਿਬਿਲਿਟੀ ਹੈ ਕਿ ਜੋ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਤੇ ਉਹਨਾਂ ਨੂੰ ਜ਼ਰੂਰ ਇਸ ਚੀਜ਼ ਨੂੰ ਜਿਹੜਾ ਸੀਰੀਅਸਲੀ ਲੈਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੌਨਸੀਕੁਐਂਸਿਸ ਨੇ ਉਹ ਕਿੱਦਾਂ ਦੇ ਹੋਣਗੇ ਇਸ ਫਾਰ ਰਾਈਟ ਮੂਵਮੈਂਟ ਨੂੰ ਲੈ ਕੇ। ਬਿਲਕੁਲ ਜੀ। ਬਿਲਕੁਲ ਮਨਪ੍ਰੀਤ ਸਿੰਘ ਜੀ, ਤੁਸੀਂ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ, ਇਹ ਬੜਾ ਇੰਪੋਰਟੈਂਟ ਤੇ ਇੱਕ ਕੰਸਰਨਿੰਗ ਜਿਹੜਾ ਇਸ਼ੂ ਆ ਇਸ ਟਾਈਮ ਅਸੀਂ ਫੇਸ ਕਰ ਰਹੇ ਹਾਂ। ਜਿਵੇਂ ਸਾਰੀ ਇੰਟਰਵਿਊ ਦੇ ਵਿੱਚ ਅਸੀਂ ਗੱਲਬਾਤ ਕੀਤੀ ਆ ਕਿ ਜਿਹੜੀ ਸਿਚੁਏਸ਼ਨ ਆ ਆਲ ਓਵਰ ਦੀ ਗਲੋਬ, ਉਹ ਮਤਲਬ ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਆ, ਅਸੀਂ ਉਹਨੂੰ ਫੇਸ ਕਰ ਰਹੇ ਹਾਂ। ਪਰ ਤੁਸੀਂ ਫੇਸ ਕਰਨ ਦੀ ਤੁਹਾਡੀ ਤਿਆਰੀ ਕਿੰਨੀ ਆ ਸਿੱਖਾਂ ਦੇ ਲਈ, ਅੱਜ ਇਹ ਸਭ ਤੋਂ ਵੱਡਾ ਸਵਾਲ। ਕਿ ਜਿਹੜੇ ਅੱਜ ਕੱਲ੍ਹ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਮੈਸੇਜਿੰਗ ਆ ਉਹ ਬੜੀ ਫ੍ਰੀਕੁਐਂਟ ਆ, ਤੇ ਉਹ ਮੈਸੇਜਿੰਗ ਕੰਟਰੋਲ ਹੁੰਦੀ ਹੈ ਐਲਗੋਰਿਦਮਸ ਦੇ ਰਾਹੀਂ, ਸੋਸ਼ਲ ਮੀਡੀਆ ਜਿਹੜੇ ਆਊਟਲੈਟਸ ਨੇ ਉਹਨਾਂ ਦੇ ਰਾਹੀਂ। ਤੇ ਉਹਦੇ ਵਿੱਚ ਐਲਨ ਮਸਕ ਤੁਹਾਡੇ ਸਾਹਮਣੇ ਇੱਕ ਵੱਡੀ ਉਦਾਹਰਨ ਆ। ਤਾਂ ਇਸ ਸਿਚੁਏਸ਼ਨ ਦੇ ਵਿੱਚ ਜਿੱਥੇ ਅੱਜ ਸਿੱਖ ਜਿਹੜੇ ਆ, ਉਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਿਜ਼ੀਬਲ ਮਾਈਨੋਰਿਟੀ ਆ, ਇੱਕ ਚੰਗੀ ਜਿਹੜੀ ਆ ਗਿਣਤੀ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਹੈਗੇ ਆ, ਚਾਹੇ ਕੈਨੇਡਾ ਹੋਵੇ ਚਾਹੇ ਇੰਗਲੈਂਡ ਹੋਵੇ, ਹਰ ਥਾਂ ਦੇ ਉੱਤੇ ਇਹ ਜਿਹੜੇ ਕੇਸਿਸ ਆ ਉਹ ਵੱਧ ਰਹੇ ਆ। ਤਾਂ ਇੱਥੇ ਜਿਹੜੀਆਂ ਗੱਲਾਂ ਮੈਂ ਸਿਰਫ ਇਸ ਸ਼ੋਅ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਗੱਲਾਂ ਤੇ ਧਿਆਨ ਦੇਣਾ ਚਾਹੁੰਦਾ ਤੁਹਾਡਾ ਆਪਣੇ ਦਰਸ਼ਕਾਂ ਦਾ ਵੀ, ਕਿ ਉਹ ਅਹ, ਕੋਈ ਛੋਟੀ ਆਰਗੇਨਾਈਜੇਸ਼ਨ ਆ ਵੱਡੀ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਕਲੈਕਟਿਵਲੀ ਜਿਹੜੀ ਅਪਰੋਚ ਤੇ ਕੰਮ ਕਰਨਾ ਚਾਹੀਦਾ। ਕੈਨੇਡਾ ਦੇ ਵਿੱਚ ਵੀ ਤੇ ਇੰਗਲੈਂਡ ਦੇ ਵਿੱਚ ਵੀ ਤੇ ਹਰ ਥਾਵਾਂ ਦੇ ਉੱਤੇ, ਜਿਵੇਂ ਮਨਪ੍ਰੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਇਸਲਾਮੋਫੋਬੀਆ ਜਾਂ ਐਂਟੀਸੈਮਿਟਿਜ਼ਮ ਜਿਹੜਾ ਆ ਉਹ ਲੀਗਲੀ ਡਿਫਾਈਨਡ ਆ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਸਿੱਖ ਹੇਟ ਨੂੰ ਲੀਗਲੀ ਡਿਫਾਈਨਡ ਕਰਨ ਦੀ ਗੱਲ ਆ, ਉਹ ਹੋਰ ਤੇਜ਼ੀ ਦੇ ਨਾਲ ਤੇ ਜਿੰਨੀ ਸਿੱਖ ਸਟਰੈਂਥ ਆ ਉਹਦੇ ਨਾਲ ਕਲੈਕਟਿਵਲੀ ਡਾਇਸਪੋਰਾ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਤੇ ਉਹਦੇ ਲਈ ਇੱਕ ਬੜਾ ਸਟਰੋਂਗ ਗਰਾਊਂਡ ਮੌਜੂਦ ਆ ਇਹਨੂੰ ਲੀਗਲੀ ਡਿਫਾਈਨਡ ਕਰਾਉਣ ਦੇ ਲਈ। ਤੇ ਦੂਜੀ ਗੱਲ ਆ ਕਿ ਆਰਗੇਨਾਈਜ਼ਡ ਹੋਣ ਦੀ। ਤਾਂ ਹਰ ਇੱਕ ਸਿੱਖ ਜਿਹੜਾ ਵੀ ਕਿਸੇ ਵੀ ਮੁਲਕ ਦੇ ਵਿੱਚ ਬੈਠਾ ਆ, ਤਾਂ ਉਹਨੂੰ ਇਹ ਜ਼ਰੂਰੀ ਆ ਕਿ ਉਹ ਆਪਣੇ ਲੋਕਲ ਗੁਰਦੁਆਰਾ ਸਾਹਿਬ ਦੇ ਨਾਲ, ਜਿਹੜਾ ਲੋਕਲ ਗੁਰਦੁਆਰਾ ਸਾਹਿਬ ਆ ਉਹ ਜਿਹੜੇ ਤੁਹਾਡੇ ਅੰਬ੍ਰੇਲਾ ਆਰਗੇਨਾਈਜੇਸ਼ਨਸ ਨੇ ਕਿਸੇ ਵੀ ਕੰਟਰੀ ਦੀਆਂ, ਉਹਨਾਂ ਦੇ ਨਾਲ ਉਹ ਬੜੇ ਫ੍ਰੀਕੁਐਂਟ ਕਨੈਕਸ਼ਨ ਦੇ ਵਿੱਚ ਆਉਣ। ਤਾਂ ਕਿ ਜਿਹੜੀ ਕੋਈ ਵੀ ਇਸ ਤਰੀਕੇ ਦੀ ਸਿਚੁਏਸ਼ਨ ਬਣਦੀ ਆ, ਉਹਦੇ ਜੇ ਤੁਸੀਂ ਮੈਸੇਜਿੰਗ ਸੋਸ਼ਲ ਮੀਡੀਆ ਦੇ ਉੱਤੇ ਟੇਕ ਰੱਖੋਗੇ, ਤਾਂ ਉੱਥੇ ਐਲਗੋਰਿਦਮਸ ਜਿਹੜੇ ਆ ਉਹ ਕਿਤੋਂ ਹੋਰ ਕੰਟਰੋਲ ਹੁੰਦੇ ਆ, ਤੇ ਤੁਹਾਡਾ ਮੈਸੇਜ ਤੁਹਾਡੇ ਤੱਕ ਪਹੁੰਚਣਾ ਜਾਂ ਨਹੀਂ ਪਹੁੰਚਣਾ ਇਹਦੀ ਕੋਈ ਗਾਰੰਟੀ ਨਹੀਂ। ਤਾਂ ਇਸ ਲਈ ਇਹ ਬੜਾ ਜ਼ਰੂਰੀ ਆ ਕਿ ਤੁਸੀਂ ਜਿਹੜਾ ਆ ਮੈਨ ਟੂ ਮੈਨ ਜਿਹੜੇ ਕਨੈਕਸ਼ਨਸ ਨੇ ਤੁਹਾਡੇ, ਜਾਂ ਜਿਹੜੀ ਉਹ ਕਮਿਊਨੀਕੇਸ਼ਨ ਆ ਉਹ ਬਿਲਡ ਕੀਤੀ ਜਾਵੇ। ਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਲਈ ਇੱਕ ਵੱਡਾ ਹੁਣ ਇੱਕ ਚੈਲੰਜ ਆ ਕਿ ਜਿਹੜੀ ਟਰਨ ਦੁਨੀਆ ਦਾ ਵਰਲਡ ਆਰਡਰ ਡੈਮੋਕ੍ਰੈਟਿਕ ਵੈਲਿਊਜ਼ ਤੋਂ, ਲਿਬਰਲ ਵੈਲਿਊਜ਼ ਤੋਂ ਇੱਕ ਨਵੀਂ ਟਰਨ ਲੈ ਰਿਹਾ ਆ, ਜਿਹਦੇ ਵਿੱਚ ਆਈਡੈਂਟੀਟੀ ਪੋਲਿਟਿਕਸ ਜਿਹੜੀ ਆ ਉਹ ਸੈਂਟਰ ਸਟੇਜ ਤੇ ਆ ਰਹੀ ਆ। ਤੇ ਉਸ ਆਈਡੈਂਟੀਟੀ ਪੋਲਿਟਿਕਸ ਦਾ ਆਧਾਰ ਜਿਹੜਾ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਮੇਨ ਜਿਹੜੀ ਪਾਵਰ ਆ, ਉਹ ਸਾਰੇ ਯੂਰਪ ਤੇ ਵੈਸਟਰਨ ਵਰਲਡ ਦੇ ਵਿੱਚ ਫਾਰ ਰਾਈਟ ਮੂਵਮੈਂਟਸ ਦੇ ਬਣਨ ਦੀ ਬੜੀ ਵੱਡੀ ਸੰਭਾਵਨਾ ਨਜ਼ਰ ਆ ਰਹੀ ਆ। ਤੇ ਅਜਿਹੇ ਦੇ ਵਿੱਚ ਆਉਣ ਵਾਲੇ ਜਿਹੜੇ 5-10 ਸਾਲ ਨੇ, ਉਹਨਾਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਇਹਨਾਂ ਮੁਲਕਾਂ ਦੇ ਵਿੱਚ ਪ੍ਰੋਟੈਕਟ ਕਰਨਾ ਹੈ, ਤੇ ਨਾਲ ਦੀ ਨਾਲ ਇਹਨਾਂ ਜਿਹੜੇ ਇਹ ਚੈਲੰਜ ਜਾਂ ਜਿਹੋ ਜਿਹਾ ਇੱਕ ਨਵਾਂ ਵਰਲਡ ਆਰਡਰ ਬਣ ਰਿਹਾ, ਉਹਨੂੰ ਸਰਬੱਤ ਦੇ ਭਲੇ ਦੇ ਸਿਧਾਂਤ ਦੇ ਮੁਤਾਬਕ ਵੀ ਢਾਲਣ ਦੀ ਜਿਹੜੀ ਜ਼ਿੰਮੇਵਾਰੀ ਆ, ਜਾਂ ਜਿਹੜਾ ਰੋਲ ਆ ਉਹ ਸਿੱਖਾਂ ਦਾ ਬਣਦਾ ਆ। ਤੇ ਉਹਦੇ ਲਈ ਕੀ ਯਤਨ ਕਰਨੇ ਆ। ਤਾਂ ਇਹ ਸਾਰੇ ਜਿਹੜੇ ਚੈਲੰਜਸ ਨੇ ਸਿੱਖ ਜਥੇਬੰਦੀਆਂ ਦੇ ਸਾਹਮਣੇ ਆ। ਗੱਲ ਅਖੀਰੀ ਮੈਂ ਇੱਥੇ ਕਹੂੰਗਾ ਕਿ ਹਾਲਾਤ ਜਿਹੜੇ ਆ ਉਹ ਚੁਣੌਤੀਆਂ ਭਰੇ ਆ। ਤੇ ਅੱਖਾਂ ਬੰਦ ਕਰਕੇ ਜੇ, ਮਤਲਬ ਇਹ ਗੱਲ ਆਪਣੇ ਸਿਆਣੇ ਕਹਿੰਦੇ ਹੁੰਦੇ ਆ ਕਿ ਕਬੂਤਰ ਅੱਖਾਂ ਬੰਦ ਕਰਕੇ ਬਹਿ ਜੇ ਤੇ ਕਹੇ ਕਿ ਬਿੱਲੀ ਨੇ ਪਹੁੰਚਾ ਨਹੀਂ ਮਾਰਨਾ, ਤਾਂ ਇਦਾਂ ਨਹੀਂ ਹੁੰਦਾ, ਬਿੱਲੀ ਨੇ ਪਹੁੰਚਾ ਮਾਰਨਾ ਹੀ ਆ। ਤੁਸੀਂ ਅੱਖਾਂ ਬੰਦ ਕਰਕੇ ਆਪਣੇ ਅੱਗੇ ਇੱਕ ਭਰਮ ਸਿਰਜ ਸਕਦੇ ਹੋ ਕਿ ਮੈਂ ਸੇਫ ਆ, ਮੈਂ ਇਕੱਲਾ ਪ੍ਰੋਟੈਕਟਡ ਆ। ਜੇ ਹਮਲਾ ਹੋ ਰਿਹਾ ਆ ਜਾਂ ਕਿ ਅੱਜ ਰੇਸਿਸਟ ਅਟੈਕ ਕਿਸੇ ਸਿੱਖ ਤੇ ਹੋਇਆ ਤਾਂ ਕਿਸੇ ਹੋਰ ਤੇ ਹੋਇਆ, ਮੇਰੇ ਤੇ ਨਹੀਂ ਹੋਣਾ। ਤਾਂ ਇਸ ਲਈ ਇੱਕ ਯੂਨਾਈਟਿਡ ਇੱਕ ਅਪਰੋਚ ਦੀ ਲੋੜ ਆ। ਤਾਂ ਆਸ ਕਰਦੇ ਹਾਂ ਕਿ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਇੱਕ ਡਾਇਸਪੋਰਾ ਦੀਆਂ ਖਾਸ ਤੌਰ ਤੇ ਇਹਦੇ ਤੇ ਇੱਕ ਚਿੰਤਨ ਕਰਨਗੀਆਂ, ਤੇ ਇੱਕ ਜਿਹੜੀ ਕਲੈਕਟਿਵ ਅਪਰੋਚ ਆ ਉਹ ਲੈ ਕੇ ਆਉਣਗੀਆਂ। ਮਨਪ੍ਰੀਤ ਸਿੰਘ ਜੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਜੋ ਤੁਸੀਂ ਉੱਥੇ ਸਿਚੁਏਸ਼ਨ ਸਾਨੂੰ ਦੱਸੀ ਆ ਉਹਦੇ ਲਈ ਤੁਹਾਡਾ ਧੰਨਵਾਦ। ਤੇ ਜੇ ਅੱਗੇ ਜੋ ਵੀ ਸਾਨੂੰ ਮਤਲਬ ਲੋੜ ਪਈ ਤਾਂ ਅਸੀਂ ਤੁਹਾਨੂੰ ਫੇਰ ਬੇਨਤੀ ਕਰਾਂਗੇ ਟੀਵੀ ਤੇ ਆਉਣ ਲਈ। ਤੇ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਅੱਜ ਪ੍ਰੋਗਰਾਮ ਦੇ ਵਿੱਚ ਜੁੜੇ। ਤੇ ਟੀਵੀ 84 ਕੋਸ਼ਿਸ਼ ਕਰ ਰਿਹਾ ਹੈ ਕਿ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਜਿਹੜੀ ਸਹੀ ਤੇ ਸਟੀਕ ਜਾਣਕਾਰੀ ਆ ਉਹ ਤੁਹਾਡੇ ਤੱਕ ਪਹੁੰਚਦੀ ਕਰੀਏ। ਤਾਂ ਇਸ ਲਈ ਜ਼ਰੂਰੀ ਆ ਕਿ ਤੁਸੀਂ ਆਪਣੇ ਮੋਬਾਈਲਸ ਦੇ ਵਿੱਚ ਟੀਵੀ 84 ਦੀਆਂ ਐਂਡਰੋਇਡ ਤੇ ਆਈਫੋਨ ਐਪਸ ਜਿਹੜੀਆਂ ਆ ਉਹਨਾਂ ਨੂੰ ਡਾਊਨਲੋਡ ਕਰੋ, ਤੇ ਨਾਲ ਹੀ ਜਿਹੜੇ ਟੀਵੀ 84 ਦੇ YouTube ਅਕਾਊਂਟਸ ਨੇ, ਫੇਸਬੁੱਕ ਅਕਾਊਂਟਸ ਨੇ, ਉਹਨਾਂ ਨੂੰ ਫੋਲੋ ਕਰੋ, ਤਾਂ ਕਿ ਜਿਹੜੀ ਇਹ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚ ਸਕੇ।
ਤੇ TV84 ਨੂੰ ਸਪੋਰਟ ਕਰਨ ਲਈ tv84.com ਜਿਹੜੀ ਵੈਬਸਾਈਟ ਹੈ TV84 ਦੀ, ਉੱਥੇ ਜਾ ਕੇ ਤੁਸੀਂ ਡੋਨੇਟ ਬਟਨ ਦੇ ਰਾਹੀਂ ਆਪਣੀ ਡੋਨੇਸ਼ਨਸ ਵੀ ਜਿਹੜੀਆਂ ਦੇ ਸਕਦੇ ਹੋ, ਤੇ ਇਸ ਤੋਂ ਇਲਾਵਾ ਚੈੱਕ ਦੇ ਰਾਹੀਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਡੋਨੇਸ਼ਨ ਜਿਹੜੀ ਹੈ TV84 ਦੇ ਐਡਰੈਸ ਤੇ ਭੇਜ ਕੇ ਦੇ ਸਕਦੇ ਹੋ, ਨਿਊਯਾਰਕ ਬੇਸਡ। ਤਾਂ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਹੋਵੇਗੀ, ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।